ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਆ ਪੰਜਾਬੀ ਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਡੀਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨਾ, ਟੋਨੀ ਟਰਕੀਅਨਾ ਦੇ ਨਾਲ ਤੁਸੀਂ ਵੈਸੇ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਨੀਵਰਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5500। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 8 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੇ ਵੱਲ ਵਧੀਏ, ਗੱਲ ਕਰੀਏ ਇਸ ਟਾਈਮ ਦੀ ਇੱਕ ਚਰਚਿਤ ਖਬਰ ਦੀ। ਹਬੋਰ ਦੇ ਵਿੱਚ ਇੱਕ ਮੰਨੇ ਪ੍ਰਮੰਨੇ ਜਿਹੜਾ ਕੱਪੜਾ ਵਪਾਰੀ ਆ ਉਹਦਾ ਕਤਲ ਹੋ ਜਾਂਦਾ ਦਿਨ ਦਿਹਾੜੇ। ਉਹਦੇ ਦਿਨਾਂ ਦੇ ਦਰਮਿਆਨ ਕੁਝ ਘੰਟਿਆਂ ਤੋਂ ਪਹਿਲਾਂ ਆਪਾਂ ਦੇਖਿਆ ਕਿ ਅਦਾਕਾਰਾ ਤਾਨੀਆ ਦੇ ਜਿਹੜੇ ਪਿਤਾ ਨੇ ਮੋਗਾ ਦੇ ਵਿੱਚ ਉਹਨਾਂ ਦਾ ਜਿਹੜਾ ਆਪਾਂ ਮੈਡੀਕਲ ਕੋਈ ਸਟੋਰ ਆ, ਹਸਪਤਾਲ ਆ ਕੋਈ, ਉਹਦੇ ਤੇ ਗੋਲੀਆਂ ਚੱਲ ਜਾਂਦੀਆਂ ਨੇ। ਇਹ ਦੋ ਘਟਨਾਵਾਂ ਪੰਜਾਬ ਨੂੰ ਧੁਰ ਅੰਦਰ ਤੱਕ ਹਿਲਾ ਦਿੰਦੀਆਂ ਨੇ। ਪਰ ਹੁਣ ਜਿਹੜੀ ਖਬਰ ਹਬੋਰ ਦੇ ਕੱਪੜਾ ਵਪਾਰੀ ਦੇ ਨਾਲ ਜੁੜੀ ਹੈ, ਉਹਦੇ ਵਿੱਚ ਐਨਕਾਊਂਟਰ ਹੋ ਗਿਆ ਤੇ ਐਨਕਾਊਂਟਰ ਹੋਣ ਦੇ ਨਾਲ ਹੀ ਪੰਜਾਬ ਦੇ ਵਿੱਚ ਇੱਕ ਬਹਿਸ ਚੱਲ ਪਈ ਹੈ ਕਿ ਪੰਜਾਬ ਦੇ ਵਿੱਚ ਹੁਣ ਯੋਗੀ ਰਾਜ ਆ ਗਿਆ ਜੀ। ਅਬੋਹਰ ਦੇ ਕੱਪੜਾ ਵਪਾਰੀ ਸੰਜੇ ਵਰਮਾ ਦੇ ਕਤਲ ਤੋਂ ਬਾਅਦ ਜੀ ਵੱਖ-ਵੱਖ ਸਿਆਸੀ ਧਿਰਾਂ ਨੇ ਉਹਨਾਂ ਦੇ ਪਰਿਵਾਰ ਨਾਲ ਜਾ ਕੇ ਦੁੱਖ ਪ੍ਰਗਟਾਇਆ। ਅਮਨ ਅਰੋੜਾ ਦੁੱਖ ਪ੍ਰਗਟਾ ਕੇ ਬਾਹਰ ਨਿਕਲੇ ਤੇ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਹਿ ਰਹੇ ਸੀ ਕਿ ਕੋਈ ਅਮਨ ਕਾਨੂੰਨ ਦੀ ਸਥਿਤੀ ਨਹੀਂ ਵਿਗੜੀ, ਸਾਰਾ ਕੁਝ ਠੀਕ ਹੈ ਜੀ। ਮਤਲਬ ਜਿਸ ਘਰ ਦਾ ਜੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਮਾਰ ਦਿੱਤਾ ਹੋਵੇ, ਨਾ ਕੋਈ ਫਰੋਤੀ ਮੰਗੀ, ਨਾ ਕੋਈ ਮੰਗ ਕੀਤੀ, ਨਾ ਕੋਈ ਧਮਕੀ ਸੀ, ਨਾ ਕੁਛ ਸੀ, ਨਾ ਕੋਈ ਮਾਮਲਾ ਸੀ ਜੀ। ਤੇ ਉਸ ਦੇ ਬਾਵਜੂਦ ਵੀ ਮੰਤਰੀ ਸਰਕਾਰਾਂ ਇਹ ਕਹਿਣ ਕਿ ਅਮਨ ਕਾਨੂੰਨ ਦੀ ਸਥਿਤੀ ਠੀਕ ਹੈ, ਸਵਾਲ ਤਾਂ ਇੱਥੇ ਖੜਾ ਹੈ। ਸਹੀ ਗੱਲ ਹੈ। ਦੇ ਦਾਹ ਸੰਸਕਾਰ ਤੇ ਲੀਡਰ ਪਹੁੰਚੇ, ਸਾਰਾ ਕੁਝ, ਪਰ ਉਸ ਤੋਂ ਬਾਅਦ ਅਬੋਹਰ ਦੇ ਇੱਕ ਚੌਂਕ ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਦਾ ਬੁੱਤ ਲੱਗਿਆ, ਉਹਦੇ ਕੋਲ ਖੜਾ ਕੇ ਅਮਨ ਕਾਨੂੰਨ ਦੀ ਪੰਜਾਬ ਸਰਕਾਰ ਦੀ ਅਰਥੀ ਫੂਕ ਪ੍ਰਦਰਸ਼ਨ ਹੋਇਆ। ਉਸ ਮੌਕੇ ਸੁਨੀਲ ਜਾਖੜ ਤਕਰੀਰ ਕਰ ਰਹੇ ਸੀ, ਕਹਿੰਦੇ ਵੀ ਅਜਿਹਾ ਮੁੱਖ ਮੰਤਰੀ ਮੈਂ ਨਹੀਂ ਦੇਖਿਆ ਜਿਹੜਾ ਦਿੱਲੀ ਮੂਹਰੇ ਗੋਡੇ ਟੇਕ ਦੇਵੇ। ਹੈ ਨਾ, ਪੰਜਾਬ 'ਚ ਮਾਨ ਸਰਕਾਰ ਨਹੀਂ, ਕੇਜਰੀਵਾਲ ਸਰਕਾਰ ਹੈ। ਕੇਜਰੀਵਾਲ ਮੂਹਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੋਡੇ ਟੇਕਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਮੂਹਰੇ ਕਹਿੰਦੇ ਵਿਰੋਧੀ ਧਿਰ ਨੇ ਗੋਡੇ ਟੇਕੇ। ਕਹਿੰਦੇ ਮੁੱਖ ਮੰਤਰੀ ਜਿੱਥੇ ਰਹੇ ਨੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਵਰਗੇ ਜਾਂ ਮਤਲਬ ਕਿ ਕੈਪਟਨ ਅਮਰਿੰਦਰ ਸਿੰਘ ਵਰਗੇ, ਉਹਨਾਂ ਦੀ ਤਾਰੀਫ ਵੀ ਕੀਤੀ। ਪਰ ਨਾਲ ਮੈਨੂੰ ਲੱਗਦਾ ਕਿ ਹੁਣ ਪੰਜਾਬ ਤਾਂ ਹੀ ਠੀਕ ਹੋ ਸਕਦਾ ਜੇ ਇੱਥੇ ਯੋਗੀ ਰਾਜ ਹੋਵੇ। ਇਹ ਸੁਨੀਲ ਜਾਖੜ ਦੀ ਇੱਛਾ ਹੈ ਜੀ। ਮਤਲਬ ਜਿਨ੍ਹਾਂ ਨੂੰ ਸਿਰਦ ਲੀਡਰ ਮੰਨਿਆ ਜਾਂਦਾ ਹੈ, ਜਿਨ੍ਹਾਂ ਨੂੰ ਗੰਭੀਰ ਲੀਡਰ ਮੰਨਿਆ ਜਾਂਦਾ ਹੈ, ਉਹ ਕਹਿ ਰਹੇ ਨੇ ਯੋਗੀ ਰਾਜ ਚ ਕੀ ਹੁੰਦਾ, ਬਲਡੋਜ਼ਰ ਚੱਲਦਾ, ਐਨਕਾਊਂਟਰ ਹੁੰਦੇ ਨੇ, ਤੇ ਉਹ ਤਾਂ ਹੋ ਰਿਹਾ ਜੀ। ਕੱਪੜਾ ਵਪਾਰੀ ਦੇ ਕਤਲ ਤੋਂ ਬਾਅਦ ਕਹਿੰਦੇ ਜੀ ਜਿਹੜੇ ਨੇ ਕਤਲ ਕੀਤਾ ਸੀ ਉਹਨਾਂ ਤਿੰਨਾਂ ਨੂੰ ਕਾਰ ਰਾਹੀਂ ਜਿਹੜੇ ਦੋ ਜਣੇ ਭਜਾ ਕੇ ਲੈ ਕੇ ਗਏ ਸੀ ਉਹਨਾਂ ਦਾ ਐਨਕਾਊਂਟਰ ਕਰਤਾ। ਠੀਕ ਹੈ। ਤੇ ਉਹਨਾਂ ਰਾਹੀਂ ਤੋਂ ਤਿੰਨ ਵੀ ਫੜੇ ਜਾ ਸਕਦੇ ਸੀ ਕਿ ਕਿੱਥੇ ਲਾਹੇ, ਕਿੱਥੋਂ ਆਏ, ਕਿੱਥੇ ਗਏ। ਉਹ ਤਿੰਨ ਅਜੇ ਪਕੜ 'ਚ ਨਹੀਂ ਗਏ। ਠੀਕ ਹੈ। ਪਰ ਉਹ ਦੋ ਦਾ ਐਨਕਾਊਂਟਰ। ਮਤਲਬ ਸਵਾਲ ਇਹ ਹੈ ਕਿ ਪੁਲਿਸ ਸਿੱਧਾ ਮੁਲਜ਼ਮ ਨੂੰ ਕਿਉਂ ਨਹੀਂ ਫੜ ਪਾ ਰਹੀ। ਲੱਤਾਂ 'ਚ ਗੋਲੀਆਂ ਮਾਰੋ, ਗੋਡਿਆਂ 'ਚ ਮਾਰੋ। ਮੈਨੂੰ ਤਾਂ ਲੱਗਦਾ ਕਿ ਇਹ ਜਿਹੀ ਪੰਜਾਬ ਦੀ ਹਾਲਤ ਹੈ, ਚੈਨੀ ਚੋਰ, ਹੈ ਨਾ, ਲੁੱਟਾਂ ਖੋਹਾਂ, ਵਾਰਦਾਤ, ਗੋਲੀ ਸਿੱਕਾ, ਚਿੱਟਾ ਵੇਚਦਾ, ਕੋਈ ਲੈਂਦਾ, ਤੇ ਜੇ ਐਂ ਪੁਲਿਸ ਨੇ ਐਨਕਾਊਂਟਰ ਕਰਨੇ ਤਾਂ ਅੱਧਾ ਪੰਜਾਬ ਤਾਂ ਹੁਣ ਲੰਗੜਾ ਹੋ ਜਾਊ। ਸਹੀ ਗੱਲ ਹੈ। ਦੂਸਰੇ ਪਾਸੇ ਇਹ 'ਚ ਤਾਂ ਉਹ ਦੋਆਂ ਦੀ ਮੇਰਾ ਜਾਨ ਚਲੀ ਗਈ ਬੰਦਿਆਂ ਦੀ, ਉਦੋਂ ਮੁੰਡੇ ਮਾਰੇ ਗਏ ਜੀ। ਸੋ ਹੁਣ ਫਿਰ ਕੜੀ ਕਿਵੇਂ ਜੁੜਦੀ ਹੈ, ਇਹ ਸਵਾਲ ਆ ਕੇ ਟੁੱਟ ਜਾਂਦਾ। ਨਹੀਂ ਤਾਂ ਪਹਿਲੀ ਕੋਸ਼ਿਸ਼ ਇਹ ਹੁੰਦੀ ਹੈ ਕਿ ਉਹਨੂੰ ਬਚਾਇਆ ਜਾਵੇ। ਹੁਣ ਜਿਹੜੀ ਧਿਰ ਮਤਲਬ ਕਿ ਜ਼ਿੰਮੇਵਾਰੀ ਲੈ ਰਹੀ ਸੀ ਸੰਜੇ ਵਰਮਾ ਦੇ ਕਤਲ ਦੀ, ਉਹ ਕਹਿ ਰਹੀ ਹੈ ਜੀ ਕਿ ਇਹ ਫੇਕ ਐਨਕਾਊਂਟਰ ਹੈ ਨਾ, ਇਹਨਾਂ ਦਾ ਕੋਈ ਸੰਬੰਧ ਨਹੀਂਗਾ। ਤੇ ਉਧਰ
ਪੁਲਿਸ ਕਹਿ ਰਹੀ ਹੈ ਕਿ ਆਈਡੀਓ ਫੇਕ ਹੈ ਜੀ, ਤੋਂ ਇਹ ਸੂਚਨਾ ਆ ਰਹੀ ਹੈ। ਤੋਂ ਇਸ ਲਈ ਹੁਣ ਫੇਕ ਕੀ ਹੈ, ਪੰਜਾਬ ਤਾਂ ਬਹੁਤ ਕੁਝ ਜਾਣਦਾ ਪੁਰਾਣਾ ਇਤਿਹਾਸ। ਤੋਂ ਇੱਕ ਪਾਸੇ ਬੀਜੇਪੀ ਜਾਂ ਸੁਨੀਲ ਜਾਖੜ ਇਸ ਗੱਲ ਦਾ ਦਮ ਭਰ ਰਹੇ ਨੇ ਕਿ ਪੰਜਾਬ 'ਚ ਜੋਗੀ ਰਾਜ ਲਿਆਂਦਾ ਜਾਵੇ। ਮੈਨੂੰ ਨਹੀਂ ਪਤਾ ਉਹ ਆਪਣੇ ਆਪ 'ਚ ਜੋਗੀ ਦੇਖਦੇ ਆ ਕਿ ਆਪਣੇ ਆਪ ਨੂੰ ਸੀਐਮ ਦੇ ਚਿਹਰੇ ਵਿੱਚੋਂ ਪੇਸ਼ ਕਰ ਰਹੇ। ਸਹੀ ਗੱਲ। ਕਿਉਂਕਿ ਉਹ ਹਰ ਥਾਂ 'ਚੋਂ ਹੁਣ ਰਾਜਨੀਤੀ ਤਾਂ ਸਾਰੀਆਂ ਰਾਜਨੀਤਿਕ ਧਿਰਾਂ ਕੱਢਦੀ, ਉਹ ਵੀ ਕੱਢ ਰਹੇ ਨੇ। ਉਹ ਵੀ ਕਹਿੰਦੇ ਨੇ ਬਸ 1.5 ਸਾਲ ਰਹਿ ਗਿਆ, ਮਤਲਬ 1.5 ਸਾਲ ਬਾਅਦ ਸਾਨੂੰ ਚੁਣ ਲਓ ਫਿਰ ਠੀਕ ਹੋਊਗਾ। ਤੇ ਬੀਜੇਪੀ ਦਾ ਵੈਸੇ ਕਹਿੰਦੇ ਕਿ ਜੇ ਇਤਿਹਾਸ ਦੇਖੋ, ਜਿੱਥੇ ਜਿੱਥੇ ਬੀਜੇਪੀ ਦਾਖਲ ਹੋਈ ਉਹ ਤੋਂ ਪਹਿਲਾਂ ਉਹਨਾਂ ਸੂਬਿਆਂ 'ਚ ਹਾਲਾਤ ਬਹੁਤ ਵਿਗੜੇ ਨੇ, ਤੇ ਇਹ ਵੀ ਪਿਛੋਕੜ ਕਿਤੇ ਨਾ ਕਿਤੇ ਨਾਲ ਤੁਰਿਆ ਆ ਰਿਹਾ। ਇਸ ਸਭ ਦੇ ਦਰਮਿਆਨ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਅਮਨ ਕਾਨੂੰਨ ਦੇ ਮਸਲੇ ਤੇ ਮੈਨੂੰ ਲੱਗਦਾ ਜਿਹੜਾ 2 ਰੋਜ਼ਾ ਇਜਲਾਸ ਹੋਊਗਾ ਉਹ 'ਚ ਖੂਬ ਮਾਮਲਾ ਪੱਕੂਗਾ। ਸਹੀ ਗੱਲ ਹੈ, ਬਿਲਕੁਲ। ਸਰਕਾਰ ਤਾਂ ਉੱਥੇ ਆਪਣੀ ਪਿੱਠ ਥਾਪੜੂਗੀ, ਤੇ ਪਰ ਮੈਨੂੰ ਲੱਗਦਾ ਕਿ ਚਲੋ ਚਾਹੇ 2 MLA ਨੇ ਮਤਲਬ ਇਹਨਾਂ ਦੇ ਬੀਜੇਪੀ ਦੇ, ਚਾਹੇ 3 ਨੇ ਅਕਾਲੀਆਂ ਦੇ, ਤੇ ਚਾਹੇ ਵਿਰੋਧੀ ਧਿਰ ਹੈਗੀ ਹੈ ਕਾਂਗਰਸ ਰਲ ਕੇ ਚਾਹੇ ਨਾ ਰਲ ਕੇ, ਪਰ ਉਹ ਅੰਦਰ ਥੋੜੇ ਬਹੁਤ ਸਵਾਲ ਜਵਾਬ ਹੋਣਗੇ ਇਸ ਮਸਲੇ ਤੇ, ਬਹਿਸ ਹੋਣ ਦੀ ਉਮੀਦ ਹੈ। ਚਾਹੇ ਘਿਰ ਆਪੇ ਜਾਣ ਪਿਛਲੀਆਂ ਆਪਣੀਆਂ ਸਰਕਾਰਾਂ ਦੇ ਕੰਮਾਂ-ਕਾਰਾਂ ਨਾਲ, ਪਰ ਮੌਜੂਦਾ ਸਰਕਾਰ ਮਿਹਣੇ ਮਾਰ ਕੇ, ਤਾਨੇ ਮਾਰ ਕੇ, ਚੁਟਕਲੇ ਸੁਣਾ ਕੇ ਬਰੀ ਨਹੀਂ ਹੋ ਸਕਦੀ ਕਿ ਤੁਹਾਡੇ ਰਾਜ ਦੇ ਵਿੱਚ, ਪੰਜਾਬ ਦੇ ਵਿੱਚ ਜੋਗੀ ਰਾਜ ਆ ਚੁੱਕਿਆ। ਬਲਡੋਜ਼ਰ ਕਲਚਰ, ਇਨਕਾਊਂਟਰ ਕਲਚਰ ਉਹ ਸਾਰਾ ਹਾਵੀ ਹੈ, ਪੁਲਿਸ ਰਾਜ ਹੈ, ਪੁਲਿਸ ਤੰਤਰ ਹੈ। ਤੇ ਇਸ ਸਾਰੀ ਕਾਰਵਾਈ ਦੇ ਦਰਮਿਆਨ ਇਹ ਸਵਾਲ ਵੱਡਾ ਖੜਾ ਹੈ ਕਿ ਜੇ ਪੁਲਿਸ ਨੂੰ ਤਾਕਤ ਸੌਂਪੇ ਦਿੱਤੀ, ਫਿਰ ਯੂਪੀ ਤੋਂ ਕੀ ਸਲਾਹ ਲੈਣੀ ਹੈ ਜੀ, ਤੇ ਫਿਰ ਯੂਪੀ ਚਲਾਇਆ ਕਰੂਗਾ ਜੀ ਪੰਜਾਬ ਨੂੰ। ਸੋ ਇਸ ਲਈ ਇਹ ਕਿੰਨੇ ਹੀ ਪਹਿਲੂ ਖੜੇ ਨੇ। ਇਸ ਮਸਲੇ ਤੇ ਆਉਂਦੇ ਸਮੇਂ 'ਚ ਮੈਨੂੰ ਲੱਗਦਾ ਬਹਿਸ ਹੋਰ ਵਧੂਗੀ, ਤੇ ਪਰ ਕਿਤੇ ਨਾ ਕਿਤੇ ਸੁਨੀਲ ਜਾਖੜ ਹੋਰੀ ਮੈਨੂੰ ਲੱਗਦਾ ਉਮੀਦ ਕਰਦੇ ਨੇ ਕਿ ਮੈਂ ਆਪਣੀ ਸ਼ੈਲੀ ਤੋਂ ਉਲਟ ਜਾ ਕੇ ਵੀ ਜੇ ਪੰਜਾਬ ਦੇ ਮਸਲਿਆਂ ਤੇ ਬਿਆਨ ਕਰੂੰਗਾ ਤਾਂ ਸ਼ਾਇਦ ਮੈਂ ਹਾਈਕਮਾਂਡ ਦੀ ਨਜ਼ਰ 'ਚ ਮੁੱਖ ਮੰਤਰੀ ਦਾ ਚਿਹਰਾ ਬਣ ਜੂਗਾ। ਸ਼ਾਇਦ ਉਹ ਭੁੱਲ ਗਏ ਕਿ ਪਹਿਲਾਂ ਤਾਂ ਬੀਜੇਪੀ ਦੇ ਇੰਨੀ ਆਸਾਨੀ ਨਾਲ ਪੰਜਾਬ 'ਚ ਪੈਰ ਲੱਗਣ ਵਾਲੇ ਨਹੀਂ ਹੈਗੇ ਜੀ। ਪਰ ਜੇ ਦੂਜੀਆਂ ਇਸੇ ਤਰ੍ਹਾਂ ਨਲਾਇਕੀਆਂ ਕਰਦੀਆਂ ਰਹੀਆਂ, ਇਸੇ ਤਰ੍ਹਾਂ ਨਲਾਇਕ ਰਹੀਆਂ, ਫਿਰ ਉਹ ਦਿਨ ਦੂਰ ਵੀ ਨਹੀਂ ਜੀ ਕਿ ਇਹ ਵੀ ਤਜਰਬਾ ਪੰਜਾਬ ਕਰਨ ਲੱਗ ਜਾਵੇ ਕਿਤੇ। ਤੇ ਜੇ ਇਹ ਆਏ ਤੇ ਫਿਰ ਸੁਨੀਲ ਜਾਖੜ ਨੂੰ ਇਹ ਵੀ ਪਤਾ ਕਿ ਬੀਜੇਪੀ ਤਾਂ ਮੁੱਖ ਮੰਤਰੀ ਚੁਣਨ ਲੱਗੇ ਵੀ ਤਜਰਬੇ ਕਰਦੀ ਹੈ ਨਾ। ਮਤਲਬ ਖੱਟਰ ਨੇ ਸੋਚਿਆ ਵੀ ਨਹੀਂ ਸੀ, ਜਾਂ ਲੀਡਰ ਨੇ ਸੋਚਿਆ ਵੀ ਸੀ, ਅਗਲੇ ਨੇ ਖੱਟਰ ਬਣਾਤਾ ਸੀ, ਤੇ ਅਗਲੀ ਵਾਰ ਖੱਟਰ ਸੋਚ ਰਿਹਾ ਸੀ ਮੈਂ ਦੁਬਾਰਾ ਬਣੂਗਾ, ਅਗਲੇ ਨਾਇਬ ਸੈਣੀ ਬਣਾਤਾ। ਦਿੱਲੀ 'ਚ ਸਾਬਕਾ ਮੁੱਖ ਮੰਤਰੀ ਦਾ ਮੁੰਡਾ ਦਮ ਭਰ ਰਿਹਾ ਸੀ ਕਿ ਮੈਂ ਹੀ ਬਣਨਾ, ਅਗਲਿਆਂ ਨੇ ਰੇਖਾ ਗੁਪਤਾ ਬਣਾਤੀ। ਸਹੀ ਗੱਲ ਹੈ, ਬਿਲਕੁਲ। ਇਸੇ ਤਰ੍ਹਾਂ ਇਸ ਲਈ ਬੀਜੇਪੀ ਦੇ ਫਾਰਮੂਲੇ ਬੀਜੇਪੀ ਉਹ ਜਾਣਦੀ ਹੈ ਅਗਲੇ ਕਿਹੜੇ ਫਾਰਮੂਲੇ ਤਹਿਤ ਚੱਲਣਾ ਅਗਲਿਆਂ ਨੇ, ਹੈ ਨਾ। ਪਰ ਇਹ ਜੋਗੀ ਰਾਜ ਵਰਗੀ ਉਦਾਹਰਨ ਪੰਜਾਬ ਦੇ ਲਈ ਖਤਰਨਾਕ ਹੈ। ਪੰਜਾਬ ਨੇ ਬਹੁਤ ਜੋਗੀ ਰਾਜ ਵਾਲਾ ਪਹਿਲੂ ਪਹਿਲਾਂ ਹੀ ਭੋਗਿਆ। ਉਹ ਅਜੇ ਤੱਕ ਖਾਲੜਾ ਵਾਲੀ ਫਿਲਮ ਰੋਕ ਕੇ ਬੈਠੇ ਨੇ, ਹੁਣ ਵੀ ਡਰ ਲੱਗਦਾ ਇਹਨਾਂ ਨੂੰ ਫਿਲਮ ਲੋਕ ਅਰਪਣ ਕਰਨ ਤੋਂ। ਸੋ ਇੱਥੋਂ ਅੰਦਾਜ਼ਾ ਲਾ ਲਓ ਕਿ ਪੰਜਾਬ ਕਿੱਧਰ ਨੂੰ ਜਾ ਰਿਹਾ। ਹਾਂਜੀ, ਬਿਲਕੁਲ। ਇੱਕ ਜਿਹੜਾ ਤੁਸੀਂ ਵਿੱਚ ਇਸ਼ਾਰਾ ਕੀਤਾ ਜਾਂ ਗੱਲ ਕਹੀ ਆ, ਉਹ ਬਹੁਤ ਸੱਚੀ ਗੱਲ ਹੈ ਵੀ ਜਿਹੜੇ ਜਿਹੜੇ ਰਾਜਾਂ ਦੇ ਹਾਲਾਤ ਵਿਗੜੇ ਨੇ, ਉਸ ਤੋਂ ਬਾਅਦ ਉਹਨਾਂ ਰਾਜਾਂ ਦੇ ਵਿੱਚ ਬੀਜੇਪੀ ਕਾਬਜ਼ ਹੋਈ ਹੈ। ਚਾਹੇ ਉਹ ਹਾਲਾਤ ਸੋਸ਼ਲੀ 2 ਧਿਰਾਂ ਦੇ ਤੌਰ ਤੇ ਵਿਗੜੇ ਹੋਣ, ਚਾਹੇ ਉਹ ਲਾਅ ਐਂਡ ਆਰਡਰ ਦੀ ਤੌਰ ਤੇ ਵਿਗੜੇ ਹੋਣ, ਵੀ ਉੱਥੇ ਲੁੱਟ ਡਕੈਤੀ ਜਾਂ ਹੋਰ ਚੀਜ਼ਾਂ ਜਿਹੜੀਆਂ ਨੇ ਉਹ ਮੌਜੂਦਾ ਸਰਕਾਰ ਨੂੰ ਚੁਣੌਤੀ ਦਿੰਦੀਆਂ ਹੋਣ। ਪਰ ਦੇਖੋ ਇੱਥੇ ਨਾ ਹੁਣ ਬਹੁਤ ਲੋਕ ਆ ਜਾਣਗੇ, ਉਹ ਕਹਿਣਗੇ ਵੀ ਤੁਸੀਂ ਕਿਸੇ ਪਾਸੇ ਖੜਦੇ ਹੀ ਨਹੀਂ ਗੇ। ਪਹਿਲਾਂ ਕਹਿਣੋ ਕ੍ਰਾਈਮ ਕ੍ਰਾਈਮ ਕ੍ਰਾਈਮ, ਮੁੜ ਕੇ ਜੇ ਐਨਕਾਊਂਟਰ ਹੋ ਗਿਆ ਤੇ ਫਿਰ ਤੁਸੀਂ ਕਿਉਂ ਐਨਕਾਊਂਟਰ ਕਾਹਤੋਂ ਹੋ ਗਿਆ। ਕ੍ਰਾਈਮ ਦਾ ਖਾਤਮਾ ਕਿਸੇ ਦੀ ਮੌਤ ਨਹੀਂ ਹੈ, ਕ੍ਰਾਈਮ ਦਾ ਖਾਤਮਾ ਕਿਸੇ ਕ੍ਰਿਮੀਨਲ ਨੂੰ ਸਜ਼ਾ ਦਵਾ ਕੇ ਆ, ਤੇ ਉਹ ਕ੍ਰਾਈਮ ਤੇ ਕਾਬੂ ਪਾ ਕੇ ਆ। ਕਿਸੇ ਨੂੰ ਐਨਕਾਊਂਟਰ 'ਚ ਮਾਰ ਦੇਣਾ ਉਹ ਕ੍ਰਾਈਮ ਦਾ ਖਾਤਮਾ ਨਹੀਂ, ਉਹ ਸ਼ਾਬਾਸ਼ੀ ਵਾਲਾ ਕੰਮ ਨਹੀਂ ਕਿਹਾ ਜਾ ਸਕਦਾ ਕਿਸੇ ਵੀ ਰੂਪ ਦੇ ਵਿੱਚ। ਕਿਸੇ ਨੂੰ ਜਾਨੋਂ ਮਾਰਨ ਦਾ ਇਹ ਥੋੜ੍ਹਾ ਤੈਅ ਕਰੂਗਾ ਕਿ ਇੱਕ ਬੰਦੇ ਨੇ ਰਿਵਾਲਵਰ ਭਰ ਲਿਆ ਤੇ ਉਹ ਕਹੂਗਾ ਵੀ ਆਹ ਜਿਹੜਾ ਦੋਸ਼ੀ ਹੈ ਤੇ ਇਹਨੂੰ ਮੈਂ ਮਾਰਨਾ। ਮਾਰਨ ਦਾ ਤਾਂ ਹੱਕ ਕਿਸੇ ਨੂੰ ਵੀ ਨਹੀਂ ਗਾ। ਨਹੀਂ, ਪਰ ਕੜੀ ਤਾਂ ਖਤਮ ਕਰ ਦਿੰਦੇ ਹੋ, ਅੱਗੇ ਤੱਕ ਅਸਲੀ ਬੰਦੇ ਤੱਕ ਤਾਂ ਪਹੁੰਚਿਆ ਨਹੀਂ ਜਾਂਦਾ। ਬਿਲਕੁਲ, ਸੰਭਾਵਨਾਵਾਂ ਹੀ ਖਤਮ ਕਰ ਦਿੰਦੇ ਤੁਸੀਂ ਜੀ। ਅਗਲੀ ਗੱਲ ਕਰੀਏ ਬਿਕਰਮ ਸਿੰਘ ਮਜੀਠੀਆ ਦੀ। ਤਰ੍ਹਾਂ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਬਿਕਰਮ ਸਿੰਘ ਮਜੀਠੀਆ, ਚਾਹੇ ਰਿਮਾਂਡ ਮਿਲਿਆ ਹੋਵੇ, ਚਾਹੇ ਉਹ ਪੇਸ਼ੀ ਹੋਵੇ, ਚਾਹੇ ਉਹ ਉਹਨਾਂ ਦੇ ਬਾਰੇ ਕੋਈ ਹੋਰ ਕੇਸ ਦੇ ਵਿੱਚ ਕਿਸੇ ਨੇ ਟਿੱਪਣੀ ਕੀਤੀ ਹੋਵੇ, ਉਹਨਾਂ ਦਾ ਖਬਰਾਂ ਦੇ ਵਿੱਚ ਨਾਂ ਬਹੁਤ ਗੂੰਜ ਰਿਹਾ। ਔਰ ਇਹ ਵੀ ਸਿਆਸੀ ਲੋਕਾਂ ਦੇ ਬਾਰੇ ਕਿਹਾ ਜਾਂਦਾ ਵੀ ਜਦੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਕਿਸੇ ਵੀ ਮਾਮਲੇ 'ਚ ਲਿਆ ਜਾਂਦਾ, ਉਹਨਾਂ ਦੀ ਸਿਹਤ ਜ਼ਰੂਰ ਵਿਗੜਦੀ, ਉਹਨਾਂ ਦੀ ਹਾਲਾਤ ਡਾਕਟਰੀ ਮੁਆਇਨਾ ਕਰਨ ਵੇਲੇ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਬੈੱਡ ਤੇ ਹੀ ਰਹੋ, ਜੇ ਜੇਲ੍ਹ ਚਲੇ ਗਏ ਤਾਂ ਕੰਮ ਕਿਤੇ ਕੋਈ ਮੰਦਾ ਚੰਗਾ ਨਾ ਵਾਪਰ ਜੇ। ਮਜੀਠੀਆ ਦੇ ਬਾਰੇ ਖਬਰ ਆ ਰਹੀ ਹੈ ਵੀ ਉਹਨੇ ਬੈੱਡ ਤੇ ਏਸੀ ਮੰਗਿਆ ਜੀ ਜੇਲ੍ਹ ਦੇ ਵਿੱਚ। ਪ੍ਰਵੀਨ ਜੀ, ਆਪਾਂ ਪਿਛਲੇ 2-3 ਦਿਨਾਂ ਤੋਂ ਗੱਲ ਕਰਦੇ ਆ ਰਹੇ ਹਾਂ ਕਿ ਬਿਕਰਮ ਮਜੀਠੀਆ ਦੀ ਮੁਸ਼ਕਲਾਂ ਜ਼ਰੂਰ ਵਧੀਆਂ ਹੋਈਆਂ ਨੇ, ਪਰ ਕਾਨੂੰਨੀ ਘਾੜੇ ਇਹ ਵੀ ਨਾਲ ਦਮ ਭਰ ਰਹੇ ਨੇ ਕਿ ਜਿਹੋ ਜਿਹਾ ਕੇਸ ਕੀਤਾ ਉਹ ਜਿਹੇ ਸਰਕਾਰ ਦੇ ਹੱਥ ਪੱਲੇ ਸ਼ਾਇਦ ਕੁਝ ਨਾ ਜੀ। ਪਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕੱਲ ਸੁਣਵਾਈ ਸੀਗੀ, ਤੇ ਉਹ ਸੁਣਵਾਈ ਦੇ ਉੱਤੇ
ਵਿਕਰਮ ਮਜੀਠੀਆ ਉਹਨਾਂ ਨੂੰ ਰਾਹਤ ਤਾਂ ਨਹੀਂ ਮਿਲੀ, ਪਰ 3 ਹਫ਼ਤਿਆਂ ਜ਼ਰੂਰ ਮਿਲੀ। ਰਾਹਤ ਤੋਂ ਭਾਵ ਕਿ ਉਹਨਾਂ ਨੇ ਕੋਈ ਜ਼ਮਾਨਤ ਲਈ ਅਰਜ਼ੀ ਨਹੀਂ ਲਾਈ ਹੋਈ, ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ। ਇਹ ਅਰਜ਼ੀ ਗ੍ਰਿਫਤਾਰੀ ਨੂੰ, ਰਿਮਾਂਡ ਨੂੰ ਚੁਣੌਤੀ ਦਿੰਦੀ ਸੀ ਕਿ ਜਿਹੋ ਜਿਹਾ ਕੇਸ ਆ ਉਹ ਜਿਹੇ ਚ ਪਹਿਲਾਂ ਮੈਨੂੰ ਗੈਰ ਕਾਨੂੰਨੀ ਤਰੀਕੇ ਨਾਲ ਕੁਝ ਘੰਟੇ ਲਈ ਹਿਰਾਸਤ 'ਚ ਰੱਖਿਆ, ਫਿਰ ਗ੍ਰਿਫਤਾਰੀ ਪਾਈ, ਉਹ ਗਲਤ ਹੈ, ਫਿਰ ਰਿਮਾਂਡ ਬੇਮਾਇਨੇ ਹੈ। ਉਹ ਕਹਿੰਦੇ ਇਸ ਕੇਸ ਦੇ ਵਿੱਚ ਨਾ ਗ੍ਰਿਫਤਾਰੀ ਦੀ ਲੋੜ ਸੀ ਨਾ ਰਿਮਾਂਡ ਦੀ, ਇਸ ਲਈ ਕਹਿੰਦੇ ਕਿ ਉਹਨਾਂ ਨੇ ਉਹਨੂੰ ਚੈਲੰਜ ਕੀਤਾ ਸੀ। ਚਲੋ 2 ਤਰੀਕਾਂ ਲੰਘ ਗਈਆਂ ਜੀ, ਕਿ ਆਰਡਰ ਨਹੀਂ ਆਏ ਜੀ, ਕਾਪੀ ਨਹੀਂ ਲੱਗੀ ਜਾਂ ਨਹੀਂ ਲੱਗਿਆ। ਹੁਣ ਕੱਲ ਜਦੋਂ ਸੁਣਵਾਈ ਹੋਈ, ਮਾਨਯੋਗ ਪੰਜਾਬ ਹਾਈ ਕੋਰਟ ਨੇ ਕਿਹਾ ਵੀ ਕਿ ਤੁਹਾਡੀ ਜਿਹੜੀ ਐਪਲੀਕੇਸ਼ਨ ਹੈ, ਪਟੀਸ਼ਨ ਹੈ, ਉਹ ਦਰੁਸਤ ਨਹੀਂ ਹੈ। ਠੀਕ ਹੈ ਜੀ। ਵਿਕਰਮ ਮਜੀਠੀਆ ਦੇ ਵਕੀਲਾਂ ਨੇ ਇਸ ਨੂੰ ਦਰੁਸਤ ਕਰਕੇ, ਸੁਧਾਈ ਕਰਕੇ ਦੁਬਾਰਾ ਦਾਖਲ ਕਰਨ ਦੇ ਲਈ 3 ਹਫ਼ਤਿਆਂ ਦਾ ਸਮਾਂ ਮੰਗਿਆ। 3 ਹਫ਼ਤਿਆਂ ਦਾ ਸਮਾਂ ਮਿਲ ਗਿਆ। ਹੁਣ 3 ਹਫ਼ਤਿਆਂ ਸਮੇਂ ਦਾ ਮਤਲਬ 29 ਜੁਲਾਈ ਦੇ ਉੱਤੇ ਜਾ ਪਈ ਗੱਲ। ਤੇ ਜੇ ਉਹ 29 ਜੁਲਾਈ ਤੇ ਜਾਂਦੀ ਹੈ ਗੱਲ, ਤਾਂ ਇੱਧਰ ਤਾਂ ਮਤਲਬ ਕਿ 19 ਤਰੀਕ ਨੂੰ ਰਿਮਾਂਡ ਖਤਮ ਹੋ ਜਾਣਾ ਜੁਡੀਸ਼ੀਅਲ ਹਿਰਾਸਤ ਵਾਲਾ। ਸੋ ਜੁਡੀਸ਼ੀਅਲ ਹਿਰਾਸਤ ਜਿਹੜੀ ਭੇਜੀ ਹੋਈ ਹੈ 19 ਤਰੀਕ ਨੂੰ ਖਤਮ ਹੈ, ਤੇ ਹੁਣ ਉਹ ਤੋਂ ਬਾਅਦ ਪੇਸ਼ੀ ਹੋਊਗੀ ਤੇ ਫਿਰ ਦੇਖਦੇ ਅੱਗੇ ਕੀ ਬਣਦਾ। ਚਲੋ ਇਹ ਸਭ ਦੇ ਦਰਮਿਆਨ ਅਜੇ ਤੱਕ ਉਹਨਾਂ ਨੇ ਜ਼ਮਾਨਤ ਦੀ ਕੋਈ ਅਰਜ਼ੀ ਨਹੀਂ ਲਾਈ। ਠੀਕ ਹੈ। ਪਰ ਜਾਣਕਾਰੀ ਬਾਹਰ ਨਿਕਲਣ ਲੱਗ ਪਈ ਕਿ ਉਹਨਾਂ ਦੀ ਧਰਮ ਪਤਨੀ ਨੂੰ ਵੀ ਸੰਮਨ ਹੋ ਰਹੇ ਨੇ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਵੀ ਸੰਮਨ ਹੋ ਰਹੇ ਨੇ, ਇਹਨਾਂ ਜਿਨ੍ਹਾਂ ਦੇ ਨਾਮ ਬੋਲਦੇ ਨੇ ਉਹਨਾਂ ਦੇ ਨਾਮ ਵੀ ਸੰਮਨ ਹੋ ਰਹੇ, ਉਹਨਾਂ ਤੋਂ ਪੁੱਛਗਿੱਛ ਹੋ ਸਕਦੀ ਆ। ਫਿਰ ਜੀ ਜੇਲ੍ਹ ਦੇ ਅੰਦਰ ਦੀਆਂ ਖਬਰਾਂ ਬਾਹਰ ਆਉਣ ਲੱਗ ਪਈਆਂ। ਹੁਣ ਇਹ ਜੇਲ੍ਹ ਪ੍ਰਸ਼ਾਸਨ ਰਾਹੀਂ ਆ ਰਹੀਆਂ, ਸਰਕਾਰੀ ਸੂਤਰਾਂ ਰਾਹੀਂ ਆ ਰਹੀਆਂ, ਮੀਡੀਆ ਦੇ ਹਵਾਲੇ ਨਾਲ ਆ ਰਹੀਆਂ। ਉਹ ਕਈ ਤਰ੍ਹਾਂ ਵਿਰੋਧਾਭਾਸ ਬਹੁਤ ਹੈ। ਜੀ ਜੀ। ਪਹਿਲੀ ਤਾਂ ਦਿੱਤੀ ਗਈ ਜੀ ਕਿ 24 ਘੰਟੇ CCTV ਕੈਮਰਿਆਂ ਦੀ ਨਿਗਰਾਨੀ ਵਾਲੀ ਬੈਠਕ 'ਚ ਰੱਖਿਆ ਗਿਆ ਵਿਕਰਮ ਮਜੀਠੀਆ। ਠੀਕ ਹੈ। ਠੀਕ ਹੈ, ਇੱਕ ਪ੍ਰੋਫਾਈਲ ਮਾਮਲਾ ਹੈ, ਸੁਰੱਖਿਆ ਦਾ ਪਹਿਲੂ ਹੈ, ਇਹਨਾਂ ਸਿਹਤ ਦਾ ਮਸਲਾ ਹੈ, ਤੇ ਇਸ ਲਈ ਕੈਮਰੇ 'ਚ ਰੱਖਿਆ ਜਾ ਰਿਹਾ। ਪਰ ਕੀ ਕੈਮਰੇ ਸਿਰਫ ਇਸ ਲਈ ਆ ਕਿ ਉਹ VIP ਹੈ, ਜਾਂ ਉਹ ਵੱਡਾ ਲੀਡਰ ਹੈ, ਜਾਂ ਉਹਦੀ ਸੁਰੱਖਿਆ ਦਾ ਡਰ ਹੈ, ਜਾਂ ਉੱਥੇ ਜੇਲ੍ਹ ਦੇ ਅੰਦਰ ਹੋਰ ਗੈਂਗਸਟਰ ਜੇ ਉਹ ਰਹਿੰਦੇ ਨੇ ਉਹਨਾਂ ਕਰਕੇ? ਜੀ ਸਹੀ ਹੈ। ਜਾਂ ਫਿਰ ਕੱਲ ਨੂੰ ਸਰਕਾਰ ਨੇ ਇਸ ਨੂੰ ਆਪਣੇ ਹਥਿਆਰ ਵਜੋਂ ਵਰਤਣਾ, ਕੋਈ ਕਲਿੱਪ ਜਾਰੀ ਕਰਨੇ। ਜੀ ਜੀ ਬਿਲਕੁਲ। ਸਿਆਸੀ ਕਲਿੱਪ ਜਾਰੀ ਕਰਨੇ ਆ, ਇਹ ਗੁਪਤ ਤਰੀਕੇ ਨਾਲ ਲੀਕ ਹੋਣਗੇ ਕਲਿੱਪ, ਕਿਉਂਕਿ ਸਤਿੰਦਰ ਆਮ ਆਦਮੀ ਪਾਰਟੀ ਦਾ ਮੰਤਰੀ ਦਿੱਲੀ ਦੇ ਵਿੱਚ ਜੇਲ੍ਹ 'ਚ ਸੀ। ਵੈਸੇ ਜੇਲ੍ਹਾਂ ਦਾ ਕੰਟਰੋਲ ਸੀ ਕੇਜਰੀਵਾਲ ਕੋਲ, ਤਾਂ ਹੀ ਅੰਦਰ ਫਿਰ ਰਾਜ ਸੈਂਟਰ ਵੀ ਖੁੱਲ ਗਿਆ ਸੀ, ਅੰਦਰ ਢਾਬਾ ਵੀ ਖੁੱਲ ਗਿਆ ਸੀ, ਰੋਟੀ ਵੀ ਘਰੋਂ ਜਾ ਰਹੀ ਹੈ, ਲੱਤਾਂ ਵੀ ਘੁੱਟ ਹੋ ਰਹੀਆਂ, ਫਿਰ ਵੀ ਝੱਸ ਹੋ ਰਿਹਾ, ਵੀ ਮਿਲ ਗਈ, ਨੌਕਰ ਵੀ ਮਿਲ ਗਿਆ, ਫਾਈਲਾਂ ਵੀ ਜਾ ਰਹੀਆਂ, ਸਾਰਾ ਕੁਝ ਹੁੰਦਾ ਰਿਹਾ, ਪਰ ਉਹ ਕਲਿੱਪ ਬਾਹਰ ਆਇਆ। ਤੇ ਫਿਰ ਕੀ ਇੱਥੇ ਇਹ ਪ੍ਰਕਿਰਿਆ ਵੀ ਹੋ ਸਕਦੀ ਹੈ? ਇਹਦਾ ਖਦਸ਼ਾ ਅਕਾਲੀ ਲੀਡਰਸ਼ਿਪ ਨੂੰ ਹੈਗਾ ਕਿ ਅਜਿਹੀ ਸ਼ਰਾਰਤ ਵੀ ਸਰਕਾਰ ਕਰ ਸਕਦੀ ਹੈ। ਠੀਕ ਹੈ। ਅੱਛਾ। ਇਸ ਦੀ ਆੜ ਦੇ ਵਿੱਚ ਇਹ ਕਲਿੱਪ ਦੇਖੋ, ਜਦੋਂ ਬੰਦਾ 24 ਘੰਟੇ ਕੈਮਰੇ ਦੀ ਨਿਗਾਹ 'ਚ ਹੈ ਤਾਂ ਉਹ 24 ਘੰਟੇ ਐਕਟਿੰਗ ਨਹੀਂ ਕਰ ਸਕਦਾ। ਉਹ ਉਸਨੇ ਸਹਿਜ ਹੋਣਾ ਹੀ ਹੋਣਾ। ਤੇ ਜਦੋਂ ਬੰਦਾ ਜੇਲ੍ਹ 'ਚ ਹੈ, ਮਤਲਬ ਹਵਾਲਾਤੀ ਹੈ, ਬਤੌਰ ਨਾਭਾ ਦੀ ਨਿਊ ਜੇਲ੍ਹ ਦੇ ਅੰਦਰ ਹੈ, ਤਾਂ ਉਹ ਕਦੇ ਬੈਠੂਗਾ ਵੀ, ਕਦੇ ਉੱਠੂਗਾ ਵੀ, ਕਦੇ ਤੁਰੂਗਾ ਵੀ, ਉਨੀ ਕੇ ਬੈਰਕਾ ਕੰਮ ਕਰ ਕੁਛ ਕਰਨ ਨੂੰ ਨਾ ਹੋਵੇ, ਤੇ ਅੰਦਰ ਵੀ ਟੁੱਟ ਭੱਜ ਚੱਲਦੀ ਹੈ, ਦਿਮਾਗੀ ਤੌਰ ਤੇ ਵੀ, ਸਰੀਰਕ ਤੌਰ ਤੇ ਵੀ। ਸੋ ਉਹ ਕੱਢ ਕੇ ਤੁਸੀਂ ਖੁਦ ਦਿਖਾਈ ਜਾਓ, ਦੇਖੋ ਜੀ ਬੰਦਾ ਤਾਂ ਤੜਪ ਰਿਹਾ ਜੀ, ਬੰਦਾ ਸੌਂ ਨਹੀਂ ਰਿਹਾ ਜੀ, ਬੰਦਾ ਪੈ ਨਹੀਂ ਰਿਹਾ ਜੀ। ਸੋ ਕਿ ਨੀਂਦ ਆਉਂਦੀ ਵੀ ਨਹੀਂ ਫਿਰ ਇੰਨੀ ਛੇਤੀ, ਸਹੀ ਗੱਲ ਹੈ ਸਥਿਤੀ 'ਚ, ਹੈ ਨਾ। ਹੁਣ ਇਹ ਇੱਕ ਖਦਸ਼ਾ ਖੜਾ ਹੈ। ਦੂਸਰਾ ਜੀ, ਫਿਰ ਇਹ ਵੀ ਖਬਰ ਨਸਰ ਹੋਈ ਕਿ ਜੀ VIP ਟ੍ਰੀਟਮੈਂਟ ਭਾਲਦਾ ਵਿਕਰਮ ਮਜੀਠੀਆ। ਠੀਕ ਹੈ। ਅੱਛਾ। ਵਿਕਰਮ ਮਜੀਠੀਆ ਦੀ ਜੀ ਕਹਿੰਦੇ ਜਾਂਦੇ ਹੀ ਸਿਹਤ ਵਿਗੜ ਗਈ ਜੀ, ਜੀ ਉਹ ਬਲੱਡ ਪ੍ਰੈਸ਼ਰ 160 ਤੋਂ ਉੱਪਰ ਚਲਾ ਗਿਆ ਜੀ, ਡਾਕਟਰੀ ਮਾਇਨਾ ਹੋਇਆ ਜੀ, ਤੇ ਜੀ ਉਹਨੇ ਕਿਹਾ ਜੀ ਕਿ ਮੈਨੂੰ ਜੀ ਬੈੱਡ ਦਿਓ ਜੀ, ਮੈਨੂੰ AC ਦਿਓ ਜੀ, ਮੈਂ ਨਹੀਂ ਇੱਥੇ ਸੌਂ ਸਕਦਾ, ਮੈਨੂੰ ਨੀਂਦ ਨਹੀਂ ਆਉਂਦੀ, ਰਾਤ ਭਰ ਉਹ ਗੇੜੇ ਕੱਢਦਾ ਰਿਹਾ ਜੀ। ਤੇ ਵਿਕਰਮ ਜੀ ਵਕੀਲਾਂ ਨੇ ਜਨਤਕ ਤੌਰ ਤੇ ਕਿਹਾ ਕਿ ਸਭ ਡਰਾਮਾ, ਸਭ ਝੂਠ ਹੈ। ਉਹ ਕਹਿੰਦੇ ਕੋਈ ਮੰਗ ਨਹੀਂ ਜਿਹੀ, ਹੈ ਨਾ, ਕੋਈ VIP ਪੜਾ ਨਹੀਂ ਚਾਹੀਦਾ, ਕੋਈ ਸਹੂਲਤ ਨਹੀਂ ਮੰਗੀ, ਕੋਈ ਬਲੱਡ ਪ੍ਰੈਸ਼ਰ ਨਹੀਂ ਵਧਿਆ, ਹੈ ਨਾ, ਉਸ ਪਾਸੇ। ਸੋ ਸਹੀ ਕੌਣ ਹੈ ਜੀ, ਸੱਚ ਕੌਣ ਹੈ, ਇਹ ਤਾਂ ਮਤਲਬ ਕਿਹਾ ਨਹੀਂ ਜਾ ਸਕਦਾ, ਪਰ ਇਹ ਚਰਚਾਵਾਂ ਦੋਵੇਂ ਬਰਾਬਰ ਤੁਰ ਪਈਆਂ। ਸਹੀ ਗੱਲ ਹੈ, ਬਿਲਕੁਲ ਜੀ। ਉਹ ਤੇ ਸਾਫ਼ ਕਹਿ ਰਹੀ ਹੈ ਕਿ ਅਜਿਹਾ ਕੁਛ ਨਹੀਂਗਾ, ਤੇ ਤੇ ਦਮ ਪਰ ਰਹੀ ਹੈ ਕਿ ਹਾਂਜੀ ਆਹ ਕੁਛ ਹੈਗਾ। ਸੋ ਇਸ ਲਈ ਵਿਕਰਮ ਮਜੀਠੀਆ ਚਰਚਾ 'ਚ ਨੇ ਜੀ, ਤੇ ਕਾਨੂੰਨੀ ਪ੍ਰਕਿਰਿਆ ਰਾਹੀਂ ਕੇਸ ਅੱਗੇ ਚੱਲ ਰਿਹਾ, ਤੇ ਦੇਖਦੇ ਹਾਂ ਜੀ ਇਹ ਮਾਮਲਾ ਕਿੱਥੇ ਜਾ ਕੇ ਰੁਕਦਾ। ਇੱਕ ਪਾਸੇ 19 ਤਰੀਕ ਨੂੰ ਜੁਡੀਸ਼ੀਅਲ ਹਿਰਾਸਤ ਖਤਮ ਹੋਣੀ ਹੈ, ਦੂਸਰੇ ਪਾਸੇ 29 ਤਰੀਕ ਹਾਈ ਕੋਰਟ ਦੇ ਵਿੱਚ ਸੁਣਵਾਈ। ਜੀ, ਜਦੋਂ ਆਪਾਂ ਗੱਲ ਕਰਦੇ ਹੁੰਦੇ ਨਾ ਸ਼ਰਮਾ ਜੀ, ਵੀ ਸਿਆਸੀ ਜਿਹੜੀਆਂ ਕਦਰਾਂ ਕੀਮਤਾਂ ਨੇ ਉਹ ਉਹਨਾਂ ਦਾ ਮਿਆਰ ਡਿੱਗਦਾ ਜਾ ਰਿਹਾ ਸਿਆਸੀ ਤੌਰ ਤੇ। ਇਹ ਨਹੀਂ ਆਪਾਂ ਕਹਿੰਦੇ ਵੀ ਇਸੇ ਸਰਕਾਰ ਦੇ ਵਿੱਚ ਡਿੱਗਿਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਵੀ ਅਕਾਲੀ ਦਲ ਨੇ ਵੀ ਡਿੱਗਿਆ। ਅਕਾਲੀ ਦਲ ਦੇ ਲੀਡਰਾਂ ਦੀ ਬਿਆਨਬਾਜ਼ੀ, ਉਹਨਾਂ ਦੇ ਸ਼ਾਸਨ ਕਾਲ ਵੇਲੇ ਜੋ ਆਪ ਹੁਦਰੀਆਂ ਦੇਖੀਆਂ ਆਪਾਂ ਅਕਾਲੀ ਦਲ ਦੇ ਲੀਡਰਾਂ ਦੀਆਂ, ਸਿਆਸੀ ਨਿਗਾਰ ਇਹੀ ਹੈ ਵੀ
ਚਲੋ ਵਿਰੋਧੀ ਨੂੰ ਤੁਸੀਂ ਆਪਣੇ ਸਿਆਸੀ ਵਿਰੋਧੀ ਨੂੰ ਢਾਉਣਾ ਤੇ ਉਸ ਤੋਂ ਬਾਅਦ ਉਹਦਾ ਸਿਆਸੀ ਮਾਈਲੇਜ ਹਾਸਲ ਕਰਨਾ ਹੈ। ਲੋਕਾਂ ਦੇ ਸੈਂਟੀਮੈਂਟ ਵੀ ਨੇ ਵੀ ਜਿਹੜੇ ਨਸ਼ੇ ਦੇ ਤਸਕਰ ਨੇ ਚਾਹੇ ਕੋਈ ਵੀ ਆ ਉਹਨਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ, ਪਰ ਹਰ ਇੱਕ ਬੰਦੇ ਦਾ ਇੱਕ ਹਿਊਮਨ ਰਾਈਟ ਐਂਗਲ ਵੀ ਆਉਂਦਾ ਜਦੋਂ ਆਪਾਂ ਦੇਖਦੇ ਹਾਂ ਵੀ ਜਦੋਂ ਹਿਰਾਸਤ ਦੇ ਵਿੱਚ ਬੰਦਾ, ਉਹਨੂੰ ਠੀਕ ਆ ਕਾਨੂੰਨੀ ਚਾਰਾਜੋਈ ਕਰਨ ਦੀ ਆਪਦੀ ਆਜ਼ਾਦੀ ਹੈਗੀ, ਆਪਦਾ ਪੱਖ ਰੱਖ ਸਕਦਾ, ਪਰ ਉਹ ਤੇ ਨਿਗਾਹ ਰੱਖਣੀ ਚੱਤੋ ਪੈਰ ਉਹ ਵੀ ਗਲਤ ਹੈ। ਇਹ ਗੱਲਾਂ ਸੁਖਪਾਲ ਖਹਿਰਾ ਦੇ ਮਾਮਲੇ ਦੇ ਵਿੱਚ ਵੀ ਵਾਪਰੀਆਂ ਆਪਾਂ ਦੇਖੀਆਂ ਸੀਗੀਆਂ। ਸੋ ਇਹ ਜਿਹੜੇ ਪ੍ਰਚਲਨ ਨੇ ਨਾ, ਇਹ ਕੋਈ ਚੰਗੀਆਂ ਪਿਰਤਾਂ ਨਹੀਂ ਸਿਆਸਤ ਦੇ ਵਿੱਚ ਪਾਈਆਂ ਜਾ ਰਹੀਆਂ। ਇਸ ਤੋਂ ਵੀ ਜਿਹੜਾ ਅਗਲਾ ਨਿਗਾਰ ਹੋਊਗਾ ਉਹ ਇਸ ਤੋਂ ਹੇਠਲੇ ਪੱਧਰ ਦਾ ਹੋਊਗਾ। ਸੋ ਇਹਨਾਂ ਨੂੰ ਜਸਟੀਫਾਈ ਨਹੀਂ ਕਰ ਦੇਣਾ ਚਾਹੀਦਾ। ਨਾ ਆਪਾਂ ਵਿਕਰਮ ਮਜੀਠੀਆ ਦੇ ਨਾਲ ਸਹਿਮਤ ਆ, ਨਾ ਆਪਾਂ ਭਗਵੰਤ ਮਾਨ ਦੀ ਪੋਲਿਟਿਕਸ ਦੇ ਨਾਲ ਸਹਿਮਤ। ਆਪਾਂ ਕਹਿੰਦੇ ਕਿ ਜੋ ਹੋਣਾ ਜੋ ਹੈ, ਜੇ ਸਰਕਾਰ ਆਪਣੇ ਆਪ ਨੂੰ ਇੰਨਾ ਹੀ ਸਮਝਦੀ ਹੈ ਕਿ ਅਸੀਂ ਬਹੁਤ ਤਕੜੇ ਆ, ਤੇ ਅਦਾਲਤ ਦੇ ਵਿੱਚ ਅਗਲੇ ਨੂੰ ਦੋਸ਼ੀ ਸਾਬਤ ਕਰਾਓ, ਆਪਦੇ ਅਟਾਰਨੀ ਜਨਰਲ ਨੂੰ ਕਹੋ, ਜ਼ਿਰਾ ਕਰੋ, ਬਹਿਸ ਕਰੋ ਜੀ। ਅਗਲੀ ਗੱਲ ਕਰੀਏ ਲੈਂਡ ਪੂਲਿੰਗ ਦੀ। ਕੱਲ ਆਪਾਂ ਜਿਹੜੀਆਂ ਕਿਸਾਨੀ ਧਿਰਾਂ ਸੀਗੀਆਂ ਜਿਨ੍ਹਾਂ ਨੇ ਬਿਗਲ ਵਜਾਇਆ ਇਸ ਮਾਮਲੇ ਦੇ ਵਿੱਚ, ਔਰ ਸਰਕਾਰ ਨੂੰ ਆਪਾਂ ਦੱਸਿਆ ਸੀਗਾ ਵੀ ਠੋਕ ਕੇ ਉਹਨਾਂ ਨੇ ਕਿਹਾ ਵੀ ਅਸੀਂ ਲੜਾਂਗੇ ਤੇ ਲੜਾਈ ਲੜਨ ਵਾਲੀਆਂ ਧਿਰਾਂ ਦੇ ਵਿੱਚ ਇੱਕ ਧਿਰ ਹੈ ਉਗਰਾਹਾਂ ਜਥੇਬੰਦੀ, ਜਿਹਦੇ ਉੱਤੇ ਅੱਖ ਵੀ ਰਹਿੰਦੀ ਹੈ, ਔਰ ਜਿਹਦੇ ਜੇ ਉਹ ਐਲਾਨ ਕਰਦੇ ਨੇ ਤੇ ਫਿਰ ਉਹ ਜ਼ਮੀਨ ਤੇ ਉਤਰਦੇ ਵੀ ਨੇ ਤੇ ਸਰਕਾਰਾਂ ਨੂੰ ਟੇਬਲ ਤੇ ਲੈ ਕੇ ਵੀ ਆਉਂਦੇ ਨੇ। ਇਹਨਾਂ ਦਮ ਉਹਨਾਂ 'ਚ ਹੈਗਾ ਕਿਉਂਕਿ ਕਾਡਰ ਬਹੁਤ ਵੱਡਾ ਹੈ, ਦਬਾਅ ਪ੍ਰੈਸ਼ਰ ਗਰੁੱਪ ਵਜੋਂ ਕੰਮ ਕਰਨ ਦਾ ਤਰੀਕਾ ਉਹਨਾਂ ਦਾ ਆਲਾ ਦਰਜੇ ਦਾ, ਤੇ ਉਹਨਾਂ ਨੂੰ ਪਤਾ ਹੈ ਕਿ ਸਰਕਾਰਾਂ ਨੂੰ ਕਿਵੇਂ ਝੁਕਾਉਣਾ। ਪਰ ਉਹਨਾਂ ਨੇ ਬੈਠਕ ਤੋਂ ਦੂਰੀ ਬਣਾ ਲਈ ਹੈ ਜੀ, ਜਿਹੜੀ ਲੈਂਡ ਪੂਲਿੰਗ ਦੇ ਮਾਮਲੇ ਦੇ ਵਿੱਚ ਸੀਗੀ। ਜੀ ਬਿਲਕੁਲ, ਲੈਂਡ ਪੂਲਿੰਗ ਮਾਮਲੇ ਦੇ ਵਿੱਚ ਕਿਸਾਨ ਜਥੇਬੰਦੀਆਂ ਧਰਾਤਲ ਤੇ ਨਿਤਰੀਆਂ ਜੀ, ਉਹਨਾਂ ਨੇ ਵੱਡੇ ਪ੍ਰੋਗਰਾਮ ਦਿੱਤੇ ਨੇ, ਔਰ ਇਹਨਾਂ ਪ੍ਰੋਗਰਾਮਾਂ ਦੇ ਤਹਿਤ ਉਹਨਾਂ ਨੇ ਪਹਿਲਾਂ ਤਾਂ 18 ਤਰੀਕ ਨੂੰ ਸਰਬਦਲੀ ਬੈਠਕ ਬੁਲਾਈ ਹੈ, ਸਾਰੇ ਲੀਡਰਾਂ ਨੂੰ, ਸਾਰੀਆਂ ਪਾਰਟੀਆਂ ਨੂੰ ਸੱਦਿਆ ਜੀ, ਤੇ ਦੂਸਰੇ ਪਾਸੇ ਉਸ ਦੇ ਨਾਲ ਹੀ ਉਹਨਾਂ ਨੇ 24 ਜੁਲਾਈ ਨੂੰ ਮਤਲਬ ਕਿ ਕਾਲ ਦੇ ਦਿੱਤੀ ਹੈ ਕਿ ਜਿਹੜੇ ਪਿੰਡਾਂ ਦੀ ਜ਼ਮੀਨ ਖੋਈ ਜਾਣੀ ਹੈ, ਲਈ ਜਾਣੀ ਹੈ, ਉਹਨਾਂ ਪਿੰਡਾਂ ਦੇ ਵਿੱਚ ਝੰਡਾ ਮਾਰਚ, ਟਰੈਕਟਰ ਮਾਰਚ ਕਰਨਾ ਜੀ। ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਕਿ ਨਹੀਂ 30 ਜੁਲਾਈ ਨੂੰ ਇਹ ਕਰਨਾ ਤੇ 24 ਅਗਸਤ ਨੂੰ ਜਾ ਕੇ ਫਿਰ ਮਹਾ ਪੰਚਾਇਤ, ਠੀਕ ਹੈ। ਸੋ ਇਸ ਤਰ੍ਹਾਂ ਪ੍ਰੋਗਰਾਮ ਦੇ ਦਿੱਤਾ। ਪਰ ਜਿਹੜੀ 18 ਜੁਲਾਈ ਨੂੰ ਚੰਡੀਗੜ੍ਹ ਦੇ ਵਿੱਚ ਬੈਠਕ ਹੋਣੀ ਹੈ, ਸਰਬਦਲੀ ਬੈਠਕ, ਉਹਨੂੰ ਲੈ ਕੇ ਉਗਰਾਹਾਂ ਜਥੇਬੰਦੀ ਵੱਲੋਂ ਬਕਾਇਦਾ ਪ੍ਰੈਸ ਨੋਟ ਜਾਰੀ ਹੋਇਆ, ਠੀਕ ਹੈ ਜੀ। ਪ੍ਰੈਸ ਨੋਟ ਚ ਉਹਨਾਂ ਨੇ ਕਿਹਾ ਕਿ ਅਸੀਂ ਇਸ ਸਰਬਦਲੀ ਬੈਠਕ ਦਾ ਹਿੱਸਾ ਨਹੀਂ ਹੋਵਾਂਗੇ ਜੀ। ਉਹ ਕਹਿੰਦੇ ਅਸੀਂ ਇਹਦੇ ਨਾਲ ਸਹਿਮਤ ਨਹੀਂ ਕਿ ਆਪਣਾ ਤਾਂ ਤੈਅ ਹੈ ਜੀ, ਐਸਕੇਐਮ ਦਾ ਤਾਂ ਸਿਧਾਂਤ ਹੈ ਕਿ ਅਸੀਂ ਰਾਜਨੀਤਿਕ ਧਿਰਾਂ ਨੂੰ ਮੰਚ ਨਹੀਂ ਦੇਣਾ, ਠੀਕ ਹੈ, ਰਾਜਨੀਤਿਕ ਧਿਰਾਂ ਮੰਚ ਨਹੀਂ ਸਾਂਝਾ ਕਰਨਾ। ਫਿਰ ਇਹ ਕਿਉਂ? ਸਵਾਲ ਇਹ ਹੈ ਕਿ ਜਦੋਂ ਧਰਨਾ ਮੁਜ਼ਾਹਰਾ ਹੁੰਦਾ ਤਾਂ ਉਹਦੇ ਵਿੱਚ ਸਟੇਜ ਨਹੀਂ ਦਿੱਤੀ ਜਾਂਦੀ ਰਾਜਨੀਤਿਕ ਧਿਰਾਂ ਨੂੰ, ਪਰ ਉਸੇ ਹੀ ਰੈਲੀਆਂ ਧਰਨਿਆਂ ਚੋਂ ਨਿਕਲ ਕੇ ਰਾਜਨੀਤਿਕ ਧਿਰਾਂ ਨਾਲ ਜਾ ਕੇ ਬੈਠਕਾਂ ਤਾਂ ਕੀਤੀਆਂ ਜਾਂਦੀਆਂ। ਸਹੀ ਗੱਲ ਹੈ, ਬਿਲਕੁਲ। ਜੇ ਸਰਕਾਰ ਨਾਲ ਵੀ ਬੈਠਦੇ ਹੋ ਤਾਂ ਉਹ ਚ ਰਾਜਨੀਤਿਕ ਲੀਡਰ ਹੀ ਹੁੰਦੇ ਨੇ। ਜੇ ਤੁਸੀਂ ਦਿੱਲੀ ਧਰਨੇ ਦੇ ਦੌਰਾਨ ਜਾ ਕੇ ਹੈ ਬੈਠਕਾਂ ਕਰਦੇ ਰਹੇ ਹੋ ਲਗਾਤਾਰ ਤੋਮਰ ਹੋਰਾਂ ਨਾਲ, ਉਹ ਕੌਣ ਨੇ, ਘਰ ਤੱਕ ਜਾਓ, ਘਰੇ ਨਹੀਂ ਮਿਲੇ ਜੀ, ਹੁਣ ਉੱਥੇ ਯੂਨੀਵਰਸਿਟੀ ਲੈ ਗਏ ਜੀ, ਉੱਥੇ ਬੈਠਕ ਹੋਊਗੀ, ਤੇ ਇੱਥੇ ਵੀ ਮੁੱਖ ਭਗਵੰਤ ਮਾਨ ਨੂੰ ਜੀ ਵਕਤ ਮਿਲਿਆ ਜੀ, ਲਿਆ ਜੀ ਮੰਗ ਪੱਤਰ, ਬੈਠਕ ਹੋਗੀ ਜੀ, ਖੇਤੀਬਾੜੀ ਮੰਤਰੀ ਨਾਲ ਹੋਗੀ ਜੀ, ਉਹ ਸਾਰਾ ਕੁਛ ਕੀ ਹੈ ਫਿਰ? ਸਹੀ ਗੱਲ, ਬਿਲਕੁਲ ਸਹੀ। ਤੇ ਇੱਥੇ ਉਹਨਾਂ ਨੂੰ ਮੰਚ ਥੋੜਾ ਦੇ ਰਹੇ, ਸਿਰਫ ਉਹਨਾਂ ਨੂੰ ਪੁੱਛਣ ਆ ਕਿ ਤੁਹਾਡੀ ਟੋ ਲਾਈਨ ਕੀ ਹੋਊਗੀ ਬਈ, ਤੁਸੀਂ ਪਹਿਲਾਂ ਪਕੌੜੇ ਹੁੰਦੇ ਹੋ। ਘੱਟੋ ਘੱਟ ਸਾਰੀਆਂ ਧਿਰਾਂ ਦੇ ਏਜੰਡੇ ਇੱਕੋ ਸਾਰ ਨੇ, ਵਿੱਚ ਕੋਈ ਸ਼ੱਕ ਨਹੀਂ ਰਾਜਨੀਤਿਕ ਧਿਰਾਂ ਦੇ ਜੀ ਜੀ। ਪਰ ਜਦੋਂ ਤੁਸੀਂ ਉਹਨਾਂ ਨੂੰ ਜਨਤਕ ਪਲੇਟਫਾਰਮ ਤੇ ਲਿਆ ਕੇ ਪੁੱਛਦੇ ਹੋ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਕੁਝ ਸਮੇਂ ਲਈ ਸ਼ਰਮ ਰਹਿੰਦੀ ਆ। ਇਹੀ ਐਸਕੇਐਮ ਸੀ ਜਿਨ੍ਹਾਂ ਨੇ ਸਾਰੀਆਂ ਰਾਜਨੀਤਿਕ ਧਿਰਾਂ ਨੂੰ ਬੁਲਾ ਕੇ ਇੱਥੇ 36 ਸੈਕਟਰ ਦੇ ਵਿੱਚ ਪੀਪਲ ਕਨਵੈਨਸ਼ਨ ਸੈਂਟਰ 'ਚ ਕਿਹਾ ਸੀਗਾ ਵੀ ਕਿ ਜਦੋਂ ਤੱਕ ਕਿਸਾਨ ਅੰਦੋਲਨ ਚੱਲਦਾ ਤੁਹਾਡੀ ਕੋਈ ਰਾਜਨੀਤਿਕ ਗਤੀਵਿਧੀ ਨਹੀਂ ਹੋਣੀ ਚਾਹੀਦੀ। ਇਕੱਲੇ ਟਾਈਮ ਲੈ ਕੇ ਮਿਲੇ ਸੀਗੇ, ਲਾਈਨ 'ਚ ਖੜੇ ਸੀ ਸਾਰੇ ਜੀ ਜੀ। ਸਹੀ ਹੈ, ਜਦ ਵੀ ਤਾਂ ਬੈਠ ਕੇ ਹੋਈ ਨਾਲ। ਤੋ ਇਸ ਲਈ ਉਗਰਾਹਾਂ ਜਥੇਬੰਦੀ ਦਾ ਇਹ ਸਟੈਂਡ ਸਮਝ ਤੋਂ ਪਰੇ ਹੈ, ਜਦੋਂ ਕਿ ਉਹ ਡਿਸਿਪਲਿਨਡ ਹੈ, ਵੱਡੀ ਤਾਕਤ ਹੈ, ਵੱਡੀ ਧਿਰ ਰੱਖਦੀ ਹੈ, ਪਰ ਉਹਨਾਂ ਨੇ ਨਾਲ ਇਹ ਸਪਸ਼ਟ ਕੀਤਾ ਕਿ ਅਸੀਂ ਸਿਰਫ ਤੇ ਸਿਰਫ ਇਸ ਬੈਠਕ ਤੋਂ ਦੂਰੀ ਬਣਾਈ ਹੈ, ਲੈਂਡ ਪੂਲਿੰਗ ਵਾਲੇ ਪ੍ਰਦਰਸ਼ਨ ਤੋਂ ਦੂਰੀ ਨਹੀਂ ਬਣਾਈ। ਅਗਲਾ ਝੰਡਾ ਮਾਰਚ, ਟਰੈਕਟਰ ਮਾਰਚ, ਮਹਾ ਪੰਚਾਇਤ ਜਾਂ ਹੋਰ ਜੋ ਵੀ ਪ੍ਰੋਗਰਾਮ ਆਊਗਾ ਉਹਦੇ ਵਿੱਚ ਅਸੀਂ ਸ਼ਾਮਲ ਹੋਵਾਂਗੇ ਜੀ ਜੀ। ਮੈਨੂੰ ਲੱਗਦਾ ਉਗਰਾਹਾਂ ਜਥੇਬੰਦੀ ਨੂੰ ਵੀ ਆਪਣੇ ਰਣਨੀਤੀ ਦੇ ਉੱਤੇ ਮੁੜ ਕੇ ਵਿਚਾਰਨ ਦੀ ਲੋੜ ਹੈ, ਔਰ ਐਸਕੇਐਮ ਨੂੰ ਵੀ ਇਹ ਸੋਚਣ ਦੀ ਲੋੜ ਹੈ ਕਿ ਜਿਸ ਦਿਨ ਬੈਠਕ ਹੋਈ ਸੀ ਉਸ ਦਿਨ ਤਾਂ ਤੁਹਾਨੂੰ ਇਹ ਸਪਸ਼ਟ ਕਰ ਗਏ ਹੋਣੇ ਉਗਰਾਹਾਂ ਹੋਰੀ, ਜੇ ਇਹ ਸਥਿਤੀ ਸੀਗੀ ਜਦੋਂ ਤੁਸੀਂ ਫੈਸਲੇ, ਤਾਂ ਫਿਰ ਉਸ ਸਮੇਂ ਨੂੰ ਕਿਉਂ ਟੈਕਲ ਕੀਤਾ ਕਿ ਇਹ ਗੱਲ ਦਾ ਬਾਹਰ ਆਉਣਾ ਉਹਨਾਂ ਸ਼ਕਤੀਆਂ, ਉਹਨਾਂ ਧਿਰਾਂ, ਉਹਨਾਂ ਤਾਕਤਾਂ ਨੂੰ ਮਜ਼ਬੂਤ ਕਰੂਗਾ ਜਿਹੜੇ ਇਸ ਨੂੰ ਇਸ ਤਰ੍ਹਾਂ ਪ੍ਰਚਾਰਨਗੇ। ਲਓ ਜੀ ਦੋ ਫਾੜ ਹੋ ਗਈਆਂ ਜਥੇਬੰਦੀਆਂ, ਲਓ ਜੀ ਐਸਕੇਐਮ ਸਾਰਾ ਹੈ ਨਾ, ਲਓ ਜੀ ਨਵਾਂ ਰਫੜ ਸ਼ੁਰੂ ਧਰਨੇ ਤੋਂ ਪਹਿਲਾਂ ਹੀ, ਪ੍ਰਦਰਸ਼ਨ ਤੋਂ ਪਹਿਲਾਂ। ਸੋ ਇਸ ਲਈ ਉਹਨਾਂ ਨੂੰ ਅਸੀਂ ਮੌਕਾ ਦੇ ਰਹੇ, ਪਰ ਫਿਰ ਵੀ ਲੈਂਡ ਪੂਲਿੰਗ ਵਾਲੀ ਲੜਾਈ ਪ੍ਰਵੀਨ ਜੀ ਪੰਜਾਬ 'ਚ ਵੱਡੀ ਹੋਣ ਵਾਲੀ ਹੈ, ਇਹ 'ਚ ਕੋਈ ਦੋ ਰਾਏ।
ਤੁਸੀਂ ਨਾ ਅਕਸਰ ਹੀ ਇੱਕ ਗੱਲ ਕਰਦੇ ਹੁੰਦੇ ਜਦੋਂ ਤੁਸੀਂ ਕਿਸਾਨ ਧਿਰਾਂ ਦੀ ਗੱਲ ਕਰਦੇ ਹੁੰਦੇ ਨਾ ਵੀ ਪੰਜਾਬ ਦੀ ਜ਼ਮੀਨ ਦੇ ਉੱਤੇ ਜਾਂ ਪੂਰੇ ਭਾਰਤ 'ਚ ਕਹਿ ਲਓ ਕਿ ਸਰਕਾਰ ਦੀਆਂ ਗਲਤ ਨੀਤੀਆਂ ਦੇ ਵਿਰੁੱਧ ਜੇ ਕੋਈ ਆਵਾਜ਼ ਚੱਕਣ ਵਾਲੀ ਧਿਰ ਆ ਤੇ ਉਹ ਜਥੇਬੰਦੀਆਂ ਨੇ। ਚਲੋ ਕੱਲ ਵੀ ਤੁਸੀਂ ਗੱਲ ਕਹੀ ਸੀ ਵੀ ਚਲੋ ਉਹਨਾਂ ਦੇ ਕੰਮਕਾਰ ਦਾ ਤਰੀਕਾ, ਲੜਾਈ ਲੜਨ ਦਾ ਤਰੀਕਾ ਜਾਂ ਆਗੂਆਂ ਦੇ ਉੱਤੇ ਕਈ ਤਰ੍ਹਾਂ ਦੇ ਦੋਸ਼ ਲੱਗਦੇ ਰਹਿੰਦੇ ਨੇ, ਪਰ ਫਿਰ ਵੀ ਇੱਕ ਵਿਸਲ ਬਲੋਅਰ ਵਜੋਂ ਜਾਂ ਸਰਕਾਰ ਨੂੰ ਰੋਕਣ ਦਾ ਜੇ ਕੋਈ ਪ੍ਰੈਸ਼ਰ ਗਰੁੱਪ ਇਸ ਟਾਈਮ ਜ਼ਮੀਨ ਦੇ ਉੱਤੇ ਇੱਕ ਐਕਟਿਵ ਹੈ ਤਾਂ ਉਹ ਕਿਸਾਨੀ ਧਿਰਾਂ ਨੇ, ਇਹਦੇ ਵਿੱਚ ਕੋਈ ਦੁਰਾਏ ਨਹੀਂ। ਤੇ ਇਹ ਵੀ ਗੱਲ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ ਸ਼ਰਮਾ ਜੀ, ਜਿਹੜੀ ਤੁਸੀਂ ਕਹੀ ਆ ਵੀ ਸਰਕਾਰਾਂ ਉਹ ਤਾਂ ਇਸ ਸ਼ਕਤੀ ਨੂੰ, ਲੋਕਾਂ ਦੀ ਸ਼ਕਤੀ ਨੂੰ ਖਿੰਡਾਉਣ ਦੇ ਲਈ, ਖਤਮ ਕਰਨ ਦੇ ਲਈ ਅੱਜ ਦੀਆਂ ਨਹੀਂ ਕਈ ਸਾਲਾਂ ਦੀਆਂ ਲੱਗੀਆਂ ਹੋਈਆਂ ਨੇ, ਕਈ ਸਾਲਾਂ ਦੀਆਂ। ਤੇ ਉਹਨਾਂ ਨੂੰ ਇਹ ਏਜੰਡਾ, ਇਹ ਪ੍ਰੋਪੇਗੈਂਡਾ ਬੜਾ ਰਾਸ ਆਉਂਦਾ ਜਦੋਂ ਇਹਨਾਂ ਦੇ ਵਿੱਚ ਫੁੱਟ ਦੀ ਗੱਲ ਆਉਂਦੀ ਹੈ ਜਾਂ ਆਪਣੇ ਸਿਧਾਂਤ ਤੋਂ ਥਿੜਕਣ ਦੀ ਜਦੋਂ ਕਿਤੇ ਗੱਲ ਆਉਂਦੀ ਹੈ ਤਾਂ ਉਹਨਾਂ ਨੂੰ ਬੜਾ ਰਾਸ ਆਉਂਦੀਆਂ ਇਹ ਚੀਜ਼ਾਂ। ਅਗਲੀ ਗੱਲ ਕਰੀਏ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ, ਜਿਹਦੇ ਤਹਿਤ ਪੂਰਾ ਪੰਜਾਬ ਕਵਰ ਹੋਣਾ ਜੀ। ਬਿਲਕੁਲ ਪ੍ਰਵੀਨ ਜੀ, ਕੱਲ ਅਰਵਿੰਦ ਕੇਜਰੀਵਾਲ ਦੀ ਕੇਜਰੀਵਾਲ ਮਾਡਲ ਕਿਤਾਬ ਵੀ ਲੋਕ ਅਰਪਣ ਹੋ ਗਈ। ਠੀਕ ਹੈ ਜੀ। ਤੇ ਉਹ ਤੋਂ ਬਾਅਦ ਚਲੋ ਕੇਜਰੀਵਾਲ ਨੂੰ ਵੀ ਲਾ ਆਏ, ਹੁਣੇ ਨਾਲੇ ਦਿੱਲੀ ਚਲੇ ਗਏ ਮੁੱਖ ਮੰਤਰੀ ਸਾਹਿਬ, ਕਿਉਂਕਿ ਅੱਜ SYL ਵਾਲੀ ਬੈਠਕ ਹੋਣੀ। ਤੋਂ ਇਹ ਕੱਲ ਇੱਕ ਸਿਹਤ ਬੀਮਾ ਨੂੰ ਲੈ ਕੇ ਸਮਾਗਮ ਸੀਗਾ ਜਿਹਦੇ ਵਿੱਚ ਬਕਾਇਦਾ ਤੌਰ ਤੇ ਕੇਜਰੀਵਾਲ ਤੇ ਭਗਵੰਤ ਮਾਨ ਹਾਜ਼ਰ ਸੀਗੇ, ਜਿੱਥੇ ਐਲਾਨ ਕੀਤਾ ਗਿਆ ਕਿ ਪੂਰੇ ਪੰਜਾਬ ਦਾ ਸਿਹਤ ਬੀਮਾ ਕਰ ਰਹੇ ਹਾਂ ਜੀ। ਠੀਕ ਹੈ। ਸੋ ਮੈਂ ਕਹਿੰਦਾ ਇਹ ਚੰਗੀ ਯੋਜਨਾ, ਜੇਕਰ ਇਹ ਸਹੀ ਰੂਪ ਚ ਲਾਗੂ ਹੋ ਜਾਵੇ। ਆਯੁਸ਼ਮਾਨ ਯੋਜਨਾ ਵਾਂਗ ਮਤਲਬ ਉਹਦੇ ਪੈਰਲਰ ਇਹ ਇੱਕ ਯੋਜਨਾ ਜਿਹੜੀ ਕੁਝ ਧਿਰਾਂ ਤੱਕ ਸੀ, ਪਹਿਲਾਂ ਸੀਮਤ 5 ਲੱਖ ਤੱਕ ਸੀ। ਠੀਕ ਹੈ। ਸੋ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਨਾਂ ਹੇਠ ਪੰਜਾਬ ਸਰਕਾਰ ਨੇ ਯੋਜਨਾ ਸ਼ੁਰੂ ਕੀਤੀ ਹੈ ਔਰ ਇਹ ਕਹਿੰਦੇ ਕਿ ਸਮਾਰਟ ਕਾਰਡ ਬਣੂਗਾ, 2 ਅਕਤੂਬਰ ਤੋਂ ਕਾਰਡ ਬਣਨੇ ਸ਼ੁਰੂ ਹੋਣਗੇ ਜੀ ਤੇ 10 ਲੱਖ ਤੱਕ ਦੇ ਮੈਡੀਕਲ ਸਹੂਲਤ ਮਿਲੂਗੀ, ਚਾਹੇ ਸਰਕਾਰੀ ਹਸਪਤਾਲ ਹੋਵੇ ਚਾਹੇ ਪ੍ਰਾਈਵੇਟ ਹਸਪਤਾਲ ਹੋਵੇ। ਠੀਕ ਹੈ। ਤੇ ਉਹਦੇ ਵਿੱਚ ਪੂਰਾ ਕਿ ਕੁਝ ਰੋਗ ਜ਼ਰੂਰ ਪਿਨ ਪੁਆਇੰਟ ਹੋਣਗੇ ਕਿ ਇਹਨਾਂ ਰੋਗਾਂ ਦੇ ਇਲਾਜ ਹੋਣੇ ਜਾਂ ਕੀ ਹੋਣੇ ਆ, ਪਰ ਉਹਦੇ ਵਿੱਚ ਵਰਗ ਬਣਦੀਆਂ ਕੋਈ। ਠੀਕ ਹੈ। ਮਤਲਬ ਕੋਈ ਖਾਸ ਧਿਰ, ਕੋਈ ਖਾਸ ਵਰਗ, ਕੋਈ ਖਾਸ ਆਰਥਿਕ ਪੈਮਾਨਾ ਹੈ ਨਾ, ਕੋਈ ਖਾਸ ਖੇਤਰ ਹੈ ਨਾ, ਅਜਿਹਾ ਕੁਝ ਨਹੀਂ ਰੱਖਿਆ। ਸਮੁੱਚਾ ਪੰਜਾਬ ਦੇ ਜੇ 65 ਲੱਖ ਪਰਿਵਾਰ ਨੇ, ਉਹ ਜੇ ਪੰਜਾਬ ਦੀ 3 ਕਰੋੜ ਆਬਾਦੀ ਆ, ਉਹ ਪਰ ਬਸ਼ਰਤੇ ਉਹ ਪੰਜਾਬ ਦਾ ਵਸਨੀਕ ਹੋਵੇ ਤੇ ਵੋਟਰ ਹੋਵੇ। ਬਹੁਤ ਚੀਜ਼ ਸਹੀ ਹੈ। ਵੈਸੇ ਤਾਂ ਇੱਥੇ ਵੋਟਰ ਵੀ ਬਹੁਤ ਬਾਹਰਲੇ ਬਣ ਗਏ ਤੇ ਵਸਨੀਕ ਵੀ ਬਹੁਤ ਬਾਹਰਲੇ ਬਣ ਗਏ। ਬਿਲਕੁਲ ਸਹੀ ਹੈ ਨਾ, ਉਹ ਵੱਖਰਾ ਮਸਲਾ ਚੱਲਦਾ, ਪਰ ਫਿਰ ਵੀ ਇੰਨਾ ਪੈਮਾਨਾ ਰੱਖਿਆ ਗਿਆ ਕਿ ਜਿਹੜੇ ਸੁਵਿਧਾ ਸੈਂਟਰ ਨੇ ਹੈ ਨਾ, ਇਹ ਸਾਰੇ ਸਰਕਾਰੀ ਅਦਾਰੇ ਨੇ, SDMDC ਦਫ਼ਤਰ ਨੇ ਜਾਂ ਸਿਹਤ ਅਦਾਰੇ ਨੇ, ਉੱਥੋਂ ਤਹਿ ਥਾਵਾਂ ਹੋਣਗੀਆਂ ਜਿੱਥੇ ਕਾਰਡ ਬਣਨਗੇ, ਉੱਥੇ ਜਾ ਕੇ ਤੁਸੀਂ ਆਧਾਰ ਕਾਰਡ ਤੇ ਵੋਟਰ ਕਾਰਡ ਜਾਂ ਦੋਵਾਂ ਚੋਂ ਕੋਈ ਇੱਕ ਚੀਜ਼ ਹੈ ਨਾ ਉਹ ਦਿਖਾਉਣੀ ਆ ਤੇ ਇਹ ਕਾਰਡ ਬਣ ਜੂਗਾ। ਤੇ ਇਹ ਕਾਰਡ ਤਾਂ ਬਣ ਜੂਗਾ ਜੇ ਅਕਤੂਬਰ ਤੋਂ ਸ਼ੁਰੂ ਹੋ ਰਿਹਾ ਤਾਂ ਲਗਭਗ ਉਹ ਤੋਂ ਬਾਅਦ ਸਮਾਂ ਕਿੰਨਾ ਕੁ ਰਹਿਣਾ ਸਰਕਾਰ ਦਾ, ਇਹ ਅੰਦਾਜ਼ਾ ਲਾ ਲਓ ਕਿ ਕੀ ਇਹ ਸਿਰਫ ਵੋਟ ਬੈਂਕ ਲਈ ਤਾਂ ਨਹੀਂ ਕਿਤੇ ਸਾਬਤ ਹੋਏਗਾ। ਸਹੀ ਗੱਲ ਹੈ, ਬਿਲਕੁਲ ਜੀ, ਬਿਲਕੁਲ। ਕਿ ਕਿਤੇ ਚੱਲ ਜਵੇ, ਜਿੰਨੇ ਲੋਕਾਂ ਦਾ ਉਨੀ ਦੇਰ 'ਚ ਸਾਲ 'ਚ ਚੱਲਦਾ ਚਲਾ ਲਓ ਤੇ ਉਹ ਤੋਂ ਬਾਅਦ ਪੈਸੇ ਦੇਣ ਲੱਗੇ ਸਰਕਾਰ ਦਾ ਹਾਲਤ ਕੀ ਹੋਊਗੀ ਅਜੇ ਅੰਦਾਜ਼ਾ ਲਾਉਣਾ ਔਖਾ ਹੈ। ਲੋਕਾਂ ਦਾ ਜੇ ਇਲਾਜ ਹੋ ਗਿਆ ਚਲੋ ਠੀਕ ਹੈ, ਇਹਦੇ ਨਾਲ ਇਹਦੇ ਤੇ ਚੈੱਕ ਪੁਆਇੰਟ ਰੱਖਣ ਲਈ ਕਿਹੜਾ ਫਾਰਮੂਲਾ ਜੀ ਉਹ ਸਪਸ਼ਟ ਨਹੀਂ। ਸਹੀ ਹੈ। ਇਹ ਨਾ ਹੋਵੇ ਕਿ ਹਸਪਤਾਲ ਵਾਲੇ ਆਪਣੀ ਮਰੀਜ਼ ਲੱਭ ਲੱਖ ਰੁਪਏ ਵਾਲੇ ਪਾਈ ਜਾਣ ਬੈਡਾਂ ਦੇ ਕੇ, ਲਾਏ ਵੀ ਲੱਖ ਰੁਪਇਆ ਲਾਇਆ ਤੇ ਤੂੰ ਹਫ਼ਤਾ 10 ਦਿਨ ਇੱਥੇ ਆ ਕੇ ਪੈਣਾ, ਤੇਰਾ ਆਪਰੇਸ਼ਨ ਕਾਗਜ਼ਾਂ 'ਚ ਆਪਰੇਸ਼ਨ ਕਾਗਜ਼ਾਂ 'ਚ ਚੱਕ ਤੇ ਬਾਅਦ ਚੋਂ ਜੀ 9 ਲੱਖ ਸਾਡਾ। ਸੋ ਇੱਧਰ ਨੂੰ ਕਿਤੇ 10 ਲੱਖ ਤੋਂ ਥੱਲੇ ਕਿਸੇ ਦਾ ਇਲਾਜ ਨਾ ਹੋਵੇ, ਸਾਰਾ ਪੰਜਾਬ ਵੀ ਬਿਮਾਰ ਦਿਖਣ ਲੱਗ ਜਾਵੇ। ਸਹੀ, ਇਹ ਫਿਕਰ ਵੀ ਇਹਦੇ ਨਾਲ ਖੜਾ ਹੈ, ਕਿਉਂਕਿ ਪਹਿਲਾਂ ਬਾਕੀ ਮਾਮਲਿਆਂ 'ਚ ਵੀ ਇੱਥੋਂ GST ਤੋਂ ਲੈ ਕੇ ਆਯੁਸ਼ਮਾਨ ਕਾਰਡ ਵਾਲੇ ਮਾਮਲਿਆਂ 'ਚ ਵੀ ਧੋਖਾ ਹੁੰਦਾ, ਪਰ ਫਿਰ ਵੀ ਪੰਜਾਬ ਸਰਕਾਰ ਜੇਕਰ, ਕਿਉਂਕਿ ਮੰਨਿਆ ਜਾਂਦਾ ਕਿ ਸਿਹਤ ਤੇ ਸਿੱਖਿਆ ਦੀ ਸਹੂਲਤ ਲੋਕਾਂ ਨੂੰ ਹਰ ਪਹਿਲੂ ਤੇ ਮਿਲਣੀ ਜ਼ਰੂਰੀ ਹੈ ਔਰ ਉਸ ਮਾਮਲੇ 'ਚ ਜੇ ਸਰਕਾਰ ਨੇ ਕਦਮ ਚੁੱਕਿਆ ਤਾਂ ਇਸ ਦਾ ਸਵਾਗਤ ਕਰਨਾ। ਦੇਖੋ ਜੀ, ਇਹ ਤਾਂ ਬੀਮਾ ਯੋਜਨਾ, ਪ੍ਰਧਾਨ ਮੰਤਰੀ ਬੀਮਾ ਯੋਜਨਾ ਦੇ ਵਿੱਚ ਵੀ ਤਾਂ ਆਪਾਂ ਘੁਟਾਲੇ ਦੇਖੇ ਸੀ ਨਾ, ਜਿਹਦੇ ਵਿੱਚ 5 ਲੱਖ ਰੁਪਇਆ ਮਿਲਦਾ ਸੀਗਾ ਤੇ ਤੁਸੀਂ ਇਲਾਜ ਕਰਵਾ ਸਕਦੇ ਸੀ। ਉਹਦੇ ਵਿੱਚ ਵੀ ਆਪਾਂ ਘੁਟਾਲੇ ਦੇਖੇ, ਕਿੰਨੇ ਜਾਲੀ ਕਾਰਡ, ਕਿੰਨਿਆਂ ਦੀਆਂ ਦੁਰਵਰਤੋਂ, ਕਿੰਨੇ ਦੀਆਂ ਪੇਮੈਂਟਾਂ ਹੋਈਆਂ, ਜਦ ਕਿ ਉਸ ਨਾਂ ਦਾ ਕੋਈ ਮਰੀਜ਼ ਦਾਖਲ ਹੀ ਨਹੀਂ ਹੋਇਆ ਸੀ ਹਸਪਤਾਲ ਦੇ ਵਿੱਚ। ਤੇ ਇਹਦੇ ਨਾਲ ਸ਼ਰਮਾ ਜੀ ਇੱਕ ਸੰਭਾਵਨਾ ਇਹ ਵੀ ਹੈ, ਜਿਵੇਂ ਹੁਣ ਆਪਾਂ ਕੱਲ ਹੀ ਤੁਸੀਂ ਦੱਸ ਰਹੇ ਸੀਗੇ ਵੀ ਇੰਨੇ ਲੱਖ ਜਿਹੜੇ ਕਾਰਡ ਆ ਉਹ ਅਯੋਗ ਕਰਾਰ ਦੇ ਦਿੱਤੇ ਗਏ ਆ, 31 ਲੱਖ ਸ਼ਾਇਦ ਉਹਨਾਂ ਦੀ ਗਿਣਤੀ ਸੀਗੀ। ਹਾਂਜੀ, ਉਹ ਹਾਂਜੀ ਆਟਾ ਦਾਲ ਵਾਲੇ, ਤੇ ਉਹਨਾਂ ਦੀ ਦੁਰਵਰਤੋਂ ਕਰਕੇ ਉਹ ਸਟੈਪ ਸਰਕਾਰ ਨੂੰ ਕਦਮ ਚੁੱਕਣਾ ਪਿਆ। ਔਰ ਇਹ ਵੀ ਗੱਲ ਹੈ ਵੀ ਇਹ ਜਿਹੜੀਆਂ ਚੀਜ਼ਾਂ ਨੇ ਵੋਟ ਤੰਤਰ ਤੋਂ ਪ੍ਰੇਰਿਤ ਨਹੀਂ ਹੋਣੀਆਂ ਚਾਹੀਦੀਆਂ। ਇਕੱਲਾ ਇਹ ਨਹੀਂ ਹੈ ਕਿ ਇਲੈਕਸ਼ਨ ਆ ਗਏ ਦੇ ਦਿਓ 1000 ਰੁਪਏ ਦਾ ਐਲਾਨ ਕਰ ਦਿਓ, ਬੱਸਾਂ ਦੇ ਵਿੱਚ ਫ੍ਰੀ ਜਿਹੜੀਆਂ ਚੀਜ਼ਾਂ ਸਾਰੀਆਂ ਉਹ ਵੰਡ ਦਿਓ, ਵੀ ਫ੍ਰੀ ਸਫ਼ਰ ਦੇ ਦਿਓ, ਸਾਰਾ ਕੁਛ ਕਰ ਦਿਓ। ਉਹਦੇ ਉੱਤੇ ਕੋਈ ਚੈੱਕ ਪੁਆਇੰਟ ਵੀ ਹੋਣਾ ਚਾਹੀਦਾ, ਕੋਈ ਕੁੰਡਾ ਵੀ ਹੋਣਾ ਚਾਹੀਦਾ ਕਿ ਵਾਕਈ
ਕੋਈ ਲਾਭਪਾਤਰੀ, ਕੋਈ ਜਾਇਜ਼ ਜਿਹੜਾ ਬੰਦਾ ਉਹਦਾ ਇਹ ਲਾਹਾ ਲੈ ਰਿਹਾ ਜਾਂ ਨਹੀਂ। ਅਗਲੀ ਗੱਲ ਕਰੀਏ ਆਪਾਂ 25 ਕਰੋੜ ਕਰਮਚਾਰੀਆਂ ਦੀ ਜਿਹੜੇ ਹੜਤਾਲ ਤੇ ਨੇ ਭਾਰਤ ਬੰਦ ਦੇ ਦੌਰਾਨ, ਤੇ ਮੈਂ ਜਦੋਂ ਇਹਦੇ ਬਾਰੇ ਦੇਖ ਰਿਹਾ ਸੀਗਾ, ਇਹਨਾਂ ਦੇ ਵਿੱਚੋਂ ਬਹੁ ਗਿਣਤੀ ਉਹ ਨੇ ਸ਼ਰਮਾ ਜੀ ਜਿਹੜੇ ਕਿਸੇ ਸਮੇਂ ਮੋਦੀ ਦੇ ਨੈਰੇਟਿਵ ਨੂੰ ਅੱਗੇ ਵਧਾ ਰਹੇ ਸਨ। ਇਹ ਕਿਸਾਨਾਂ ਨੂੰ ਵੀ ਭੰਡ ਰਹੇ ਸਨ, ਅਨਐਮਪਲੋਇਮੈਂਟ ਲਈ ਜਿਹੜੇ ਧਰਨੇ ਦਿੰਦੇ ਨੇ ਉਹਨਾਂ ਨੂੰ ਵੀ, ਜਿਹੜੇ ਮੌਬ ਲਿੰਚਿੰਗ ਤੇ ਕੋਈ ਬਿਆਨਬਾਜ਼ੀ ਕਰਦੇ ਸੀ ਉਹਨਾਂ ਨੂੰ ਵੀ, ਤੇ ਜਿਹੜੇ ਪੈਗਸਸ ਦੇ ਮਾਮਲੇ ਦੇ ਵਿੱਚ ਕੋਈ ਪੋਸਟ ਪਾਉਂਦੇ ਸੀ ਉਹਨਾਂ ਨੂੰ ਵੀ ਭੰਡਦੇ ਸੀ, ਪਰ ਅੱਜ ਖੁਦ ਸੜਕ ਤੇ ਨੇ। ਬਿਲਕੁਲ, ਲਗਭਗ ਸਮੁੱਚੇ ਭਾਰਤ ਦੀਆਂ 10 ਦੇ ਕਰੀਬ ਕੇਂਦਰੀ ਵੱਡੀਆਂ ਟ੍ਰੇਡ ਯੂਨੀਅਨਾਂ ਨੇ ਜਿਨ੍ਹਾਂ ਦੇ ਅਧੀਨ ਅੱਗੇ ਸੈਂਕੜੇ ਟ੍ਰੇਡ ਯੂਨੀਅਨਾਂ ਸੂਬਾਈ ਜੁੜੀਆਂ ਹੋਈਆਂ ਨੇ ਇਹਨਾਂ ਦੇ ਨਾਲ। ਸੋ ਇਹ ਸਾਂਝਾ ਇੱਕ ਸੱਦਾ ਹੈ ਜਿਹਦੇ ਵਿੱਚ ਸਰਕਾਰੀ, ਸੈਮੀ ਸਰਕਾਰੀ, ਪ੍ਰਾਈਵੇਟ ਉਹ ਸਾਰੀਆਂ ਧਿਰਾਂ ਸ਼ਾਮਲ ਨੇ। ਔਰ ਮੰਨਿਆ ਜਾ ਰਿਹਾ ਕਿ 25 ਕਰੋੜ ਕਰਮਚਾਰੀ ਹੋਣਗੇ ਜਿਹੜੇ ਅੱਜ ਹੜਤਾਲ ਤੇ ਜਾਣਗੇ, ਤੇ ਇਹਨਾਂ ਦੇ ਹੜਤਾਲ ਤੇ ਜਾਣ ਦਾ ਮਤਲਬ ਹੈ ਕਿ ਅੱਜ ਬੈਂਕ ਵੀ ਬੰਦ, ਅੱਜ ਡਾਕਖਾਨੇ ਵੀ ਬੰਦ, ਅੱਜ ਟਰਾਂਸਪੋਰਟ ਵੀ ਪ੍ਰਭਾਵਿਤ, ਅੱਜ ਰੇਲਵੇ ਵੀ ਪ੍ਰਭਾਵਿਤ ਹੈ ਨਾ, ਅੱਜ ਸਕੂਲ, ਕਾਲਜ, ਯੂਨੀਵਰਸਿਟੀਆਂ ਦਾ ਕੰਮਕਾਜ ਵੀ ਪ੍ਰਭਾਵਿਤ, ਸਰਕਾਰੀ ਪ੍ਰਾਈਵੇਟ ਅਦਾਰਿਆਂ ਦਾ ਕੰਮਕਾਜ ਵੀ ਪ੍ਰਭਾਵਿਤ, ਵੱਡੀ ਗਿਣਤੀ 'ਚ ਇਹਦਾ ਅਸਰ ਜਾ। ਦੂਸਰੇ ਪਾਸੇ ਕਿ ਅਸੀਂ ਮਜਬੂਰ ਹਾਂ ਇਸ ਪ੍ਰਕਿਰਿਆ ਦੇ ਲਈ, ਕਿਉਂਕਿ ਲਗਾਤਾਰ ਪ੍ਰਾਈਵੇਟਕਰਨ ਹੋ ਰਿਹਾ, ਲਗਾਤਾਰ ਨਿੱਜੀਕਰਨ ਹੋ ਰਿਹਾ, ਲਗਾਤਾਰ ਕੇਂਦਰੀਕਰਨ ਹੋ ਰਿਹਾ, ਲਗਾਤਾਰ ਘਰਾਣਿਆਂ ਨੂੰ ਸਾਰਾ ਕੁਝ ਸੌਂਪਿਆ ਜਾ ਰਿਹਾ। ਚੰਡੀਗੜ੍ਹ ਦੀ ਵੱਡੀ ਉਦਾਹਰਨ ਰਹੀ ਹੈ ਕਿ ਪ੍ਰੋਫਿਟ ਦੇ ਵਿੱਚ ਸੀਗਾ ਬਿਜਲੀ ਵਿਭਾਗ, 1 ਰੁਪਈਆ ਸਾਲਾਨਾ ਲੀਜ਼ ਮਨੀ ਤੇ ਕਰੋੜਾਂ ਦੀ ਜਾਇਦਾਦ, ਸਾਰਾ ਕੁਝ ਸੌਂਪ ਦਿੱਤਾ ਗਿਆ ਕੰਪਨੀ ਨੂੰ। ਲੋਕਾਂ ਦੇ ਖਜ਼ਾਨੇ ਬਣਾ ਕੇ ਅਦਾਰੇ, ਬਾਅਦ ਚੋਂ ਚੱਲਦੇ ਅਦਾਰੇ ਉਧਰ ਦੇ ਦਿਓ ਜੀ, ਜੋ ਫਿਰ ਮੌਜਾਂ ਕਰਦੇ ਨੇ। ਹੁਣ ਇਹਦੇ ਉੱਤੇ ਵੀ ਬਹਿਸ ਬੇਸ਼ੱਕ ਚੱਲ ਰਹੀ ਆ। ਕੁਝ ਤਰ੍ਹਾਂ ਕਹਿੰਦੀਆਂ ਕਿ ਜੇ ਸਰਕਾਰੀ ਦਫ਼ਤਰਾਂ ਦੇ ਵਿੱਚ ਕੰਮ ਕਰਨ ਵਾਲੇ ਬਾਬੂ ਇਮਾਨਦਾਰੀ ਨਾਲ ਔਰ ਸਹੀ ਕੰਮ ਪ੍ਰਤੀ ਵੀ ਤੇ ਲੋਕਾਂ ਪ੍ਰਤੀ ਵੀ ਆਪਣੀ ਇਮਾਨਦਾਰੀ ਰੱਖਦੇ ਤਾਂ ਸ਼ਾਇਦ ਇਹ ਨਿੱਜੀਕਰਨ ਦਾ ਮਸਲਾ ਆਉਂਦਾ ਹੀ ਨਾ। ਕੁਝ ਤਰ੍ਹਾਂ ਕਹਿੰਦੀਆਂ ਵੀ ਇਹਦੇ ਨਾਲ ਹੁਣ ਲੁੱਟ ਵੱਧ ਜਾਣੀ ਹੈ ਜਦੋਂ ਨਿੱਜੀਕਰਨ ਹੋ ਗਿਆ, ਜੋ ਆਪਣੀ ਮਰਜ਼ੀ ਦੇ ਰੇਟ ਲਾਇਆ ਕਰਨਗੇ। ਸੋ ਦੋਹਰੀ ਰਾਏ ਇਹ ਵੀ ਚੱਲ ਰਹੀ ਆ ਜੀ। ਪਰ ਅੱਜ ਸਿੱਧੇ ਰੂਪ ਦੇ ਵਿੱਚ ਉਹ ਕਹਿੰਦੇ ਕਿ ਪੱਕੇ ਹੋਣ ਦਾ ਹਵਾਲਾ ਹੈ ਨਾ, ਡੇਲੀ ਵੇਜ ਨਾਲ ਜੋ ਧੱਕਾ ਹੁੰਦਾ ਉਹਦਾ ਹਵਾਲਾ ਹੈ, ਨਿੱਜੀਕਰਨ ਦਾ ਮਸਲਾ ਹੈ। ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਅਸੀਂ ਸਾਂਝੀ ਕਾਲ ਦਿੱਤੀ ਹੈ, ਤੇ ਇਹਦੇ ਵਿੱਚ ਜਿਹੜੀਆਂ ਕਰਮਚਾਰੀਆਂ ਯੂਨੀਅਨਾਂ ਨਹੀਂ ਵੀ ਆਉਂਦੀਆਂ ਉਹ ਵੀ ਨਾਲ, ਜਿਵੇਂ ਐਸਕੇਐਮ ਵਰਗੀ ਜਥੇਬੰਦੀ ਵੀ ਨਾਲ ਉਹਨੇ ਵੀ ਸਮਰਥਨ। ਪੂਰੇ ਭਾਰਤ ਇਹਦਾ ਕਿੰਨਾ ਕੁ ਅਸਰ ਦਿਖਦਾ ਕੀ ਨਹੀਂ, ਆਪਾਂ ਫਿਰ ਅਗਲੇ ਪ੍ਰੋਗਰਾਮ 'ਚ ਇਹਦੀ ਚਰਚਾ ਕਰਾਂਗੇ। ਅੱਜ ਭਾਰਤ ਬੰਦ ਹੈ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਆਪਣੇ ਨਾਲ ਜੁੜੇ ਸਨ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਪੰਜਾਬ ਦੇ ਯੋਗੀ ਰਾਜ ਤੋਂ ਲੈ ਕੇ ਤੇ ਭਾਰਤ ਬੰਦ ਦੇ ਦੌਰਾਨ 25 ਜਿਹੜੇ ਕਰੋੜ ਕਰਮਚਾਰੀ ਨੇ ਉਹ ਹੜਤਾਲ ਤੇ ਰਹਿਣਗੇ ਅੱਜ। ਇਹਨਾਂ ਸਾਰੀਆਂ ਖਬਰਾਂ ਦੇ ਉੱਤੇ ਆਪਾਂ ਚਰਚਾ ਕੀਤੀ। ਵਿਭਾਗ ਟਿੱਪਣੀਆਂ ਦੇ ਨਾਲ ਉਹਨਾਂ ਨੇ ਹਰ ਪੱਖ ਤੋਂ, ਹਰ ਪਹਿਲੂ ਤੋਂ ਇਹਨਾਂ ਖਬਰਾਂ ਦੀ ਪੜਚੋਲ ਆਪਣੇ ਸਾਰਿਆਂ ਦੇ ਨਾਲ ਸਾਂਝੀ ਕੀਤੀ ਹੈ। ਉਮੀਦ ਕਰਦੇ ਹਾਂ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਤੇ ਜੁੜੇ ਰਹੋ ਪੰਜਾਬੀ ਰੇਡੀਓ